ਸਟ੍ਰਾਈਕ ਕਰ ਰਿਹਾ ਈਰਾਨ ਦੇ ਤਹਿਰਾਨ ਸ਼ਹਿਰ ਦੇ ਉੱਤੇ, ਤੇ ਤਹਿਰਾਨ ਵਾਲੇ ਵਾਰ-ਵਾਰ ਤੈਲ ਅਵੀਵ ਦੇ ਉੱਤੇ ਅਟੈਕ ਕਰ ਰਹੇ ਹੈਗੇ ਆ। $100 ਤੋਂ ਵੱਧ ਬੈਰਲ ਇਸ ਵੇਲੇ ਕੀਮਤ ਹੈਗੀ ਗੈਸ ਦੀ, ਇਸੇ ਕਰਕੇ ਸਾਰੇ ਗੈਸ ਪੰਪਾਂ ਦੇ ਉੱਤੇ ਜਿਹੜੀ ਪ੍ਰਾਈਸ ਆ ਬਹੁਤ ਉੱਪਰ ਚਲੇ ਗਈ ਹੈਗੀ ਆ। ਇਜ਼ਰਾਈਲ ਦੀ ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ ਹੈਜ਼ਬੁੱਲਾ ਦਾ ਇਨਫਰਾਸਟਰਕਚਰ ਜੋ ਬੈਰੂਤ ਦੇ ਵਿੱਚ ਹੈਗਾ ਆ, ਉਸ ਨੂੰ ਤਬਾਹ ਕਰ ਦਿੱਤਾ ਹੈਗਾ ਆ। ਇਹ ਇਜ਼ਰਾਈਲੀ ਡਿਫੈਂਸ ਮਿਨਿਸਟਰ ਨੇ ਉਹਨੂੰ ਡਿਸਟਰਕਸ਼ਨ ਕਰਨ ਦੇ ਲਈ ਆਰਡਰ ਕੀਤਾ ਸੀ। ਕੱਲਾ ਉਹਨੂੰ ਨਹੀਂ ਹੈ, ਸਾਰੇ ਬ੍ਰਿਜ ਜਿਹੜੇ ਦਰਿਆ ਦੇ ਉੱਤੇ ਹੈਗੇ ਸਦਰਨ ਲੈਬਨਾਨ ਨੂੰ ਮੁਲਕ ਦੇ ਨਾਲ ਕੰਟੈਕਟ ਕਰਦੇ ਆ, ਉਹਨਾਂ ਦੇ ਉੱਤੇ ਅਟੈਕ ਕਰਨ ਦੀ ਜਿਹੜੀ ਆ ਆਰਡਰ ਕਰ ਦਿੱਤਾ ਸੀ। ਸੋ ਹਜੇ ਤੱਕ ਇਹ ਨਹੀਂ ਪਤਾ ਚੱਲਿਆ, ਜੋ ਟਰੰਪ ਹੁਣਾਂ ਨੇ ਕਿਹਾ ਸੀ ਵੀ ਜੋ ਗੱਲਬਾਤ ਚੱਲ ਰਹੀ ਹੈਗੀ ਆ ਉਹਦਾ ਕੋਈ ਪੋਜ਼ਿਟਿਵ ਆਊਟਕਮ ਆਇਆ ਕਿ ਨਹੀਂ। ਪਹਿਲਾਂ 48 ਘੰਟਿਆਂ ਦੀ ਇੱਕ ਤਰ੍ਹਾਂ ਦੇ ਨਾਲ ਅਲਟੀਮੇਟਮ ਦੇਣ ਤੋਂ ਬਾਅਦ 5 ਦਿਨ ਦਾ ਪੌਜ਼ ਕਰ ਦਿੱਤਾ ਗਿਆ ਸੀ ਟਰੰਪ ਹੁਣਾਂ ਵੱਲੋਂ ਵੀ ਸਾਡੀ ਜਿਹੜੀ ਗੱਲਬਾਤ ਆ ਇਹ ਚੱਲ ਰਹੀ ਹੈਗੀ ਆ। ਸੋ ਇਹ ਤਾਂ ਹੁਣ ਕਨਫਰਮ ਹੋ ਗਿਆ ਵੀ ਕੁਛ ਨਾ ਕੁਛ ਤਾਂ ਚੱਲ ਰਿਹਾ ਹੈਗਾ, ਕਿਉਂਕਿ ਈਰਾਨ ਨੇ ਪਹਿਲਾਂ ਸ਼ਰੇਆਮ ਹੀ ਕਿਹਾ ਸੀ ਵੀ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਚੱਲ ਰਹੀ ਹੈਗੀ। ਜੀ ਬਿਲਕੁਲ। ਸੋ ਕੱਲ ਵੀ ਇਹੀ ਗੱਲ ਸੀਗਾ ਵੀ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਵੀ ਅਸਲ ਕੌਣ ਬੋਲ ਰਿਹਾ, ਸੱਚ ਕੌਣ ਬੋਲ ਰਿਹਾ ਤੇ ਝੂਠ ਕੌਣ ਬੋਲ ਰਿਹਾ। ਹੁਣ CNN ਨੇ ਇਹ ਦਾਅਵਾ ਜਿਹੜਾ ਕੀਤਾ ਵੀ ਈਰਾਨ ਵਾਲੇ ਵੀ ਮੰਨਦੇ ਆ ਵੀ ਆਊਟਰੀਚ ਹੋਈ ਆ, ਤੇ ਤਹਿਰਾਨ ਕਹਿੰਦੇ ਵੀ ਅਸੀਂ ਸੁਣਨ ਨੂੰ ਰਾਜੀ ਜਿਹੜਾ ਉਸ ਦੇ ਵਿੱਚ ਹੈਗੇ ਆ। ਸੋ ਅਲਟੀਮੇਟਮ ਜਿਹੜਾ ਟਰੰਪ ਹੋਣਾ ਨੇ ਪਹਿਲਾਂ ਦਿੱਤਾ ਸੀਗਾ ਉਹ ਤਾਂ ਖਤਮ ਹੋ ਗਿਆ ਸੀ, ਉਸ ਨੂੰ ਐਕਸਟੈਂਡ ਜਿਹੜਾ ਟਰੰਪ ਹੋਣਾ ਨੇ ਕਰ ਦਿੱਤਾ ਸੀਗਾ 48 ਘੰਟਿਆਂ ਵਾਲਾ। ਹੁਣ 5 ਦਿਨ ਦਾ ਜਿਹੜਾ ਉਹ ਸਮਾਂ ਦਿੱਤਾ ਹੋਇਆ ਹੈਗਾ ਆ। ਸੋ ਹੁਣ ਇਹ ਦੇਖਦੇ ਆ ਵੀ ਇਸ ਦੇ ਵਿੱਚ ਅੱਗੇ ਕੀ ਅਸਰ ਜਿਹੜਾ ਉਹ ਪੈਂਦਾ ਹੈਗਾ ਆ। ਇਹ ਵੀ ਜਿਹੜੀਆਂ ਹਰਜੋਤ ਸਿੰਘ ਦੀ ਰਿਪੋਰਟਸ ਆ ਰਹੀਆਂ ਆ ਵੀ ਈਰਾਨ ਵਾਲੇ ਅਜੇ ਵੀ ਉੱਦਾਂ ਜੇ ਦੇਖਿਆ ਜਾਵੇ ਤਾਂ ਕਹਿੰਦੇ ਲਗਾਤਾਰ ਉਹਨਾਂ ਨੇ ਵੀ ਬੰਬਾਰਟਮੈਂਟ ਜਿਹੜੀ ਉਹ ਕੀਤੀ ਆ। ਈਰਾਨ ਵਾਲਿਆਂ ਨੇ ਉੱਦਾਂ ਹਰਜੋਤ ਸਿੰਘ ਜੀ CNN ਇਹ ਦਾਅਵਾ ਕਰ ਰਿਹਾ ਆ, ਪਰ ਈਰਾਨ ਵਾਲੇ ਜਿਹੜੇ ਨਵੇਂ ਜਿਹੜੇ ਹੈਗੇ ਨੇ ਉਹ ਕਹਿੰਦੇ ਵੀ ਗੱਲਬਾਤ ਨਹੀਂ ਹੋ ਰਹੀ। ਸੋ ਅਜੇ ਵੀ ਈਰਾਨ ਡਿਨਾਈ ਕਰ ਰਿਹਾ ਟਰੰਪ ਹੁਣਾਂ ਦਾ ਕਲੇਮ ਵੀ ਉਹ ਡੀਲ ਜਿਹੜਾ ਉਹ ਬਣਾਉਣਾ ਚਾਹੁੰਦੇ ਹੈਗੇ ਆ। ਸੋ ਈਰਾਨ ਦੀਆਂ ਮਿਜ਼ਾਈਲ ਕਹਿੰਦੇ ਇੰਟਰਸੈਪਟ ਕੀਤੀਆਂ ਗਈਆਂ ਲੈਬਨਾਨ ਦੀ 에ਅਰ ਸਪੇਸ ਦੇ ਉੱਤੇ। ਉੱਥੇ ਦੀ ਜਿਹੜੀ ਨੈਸ਼ਨਲ ਨਿਊਜ਼ ਏਜੰਸੀ ਆ ਉਹ ਇਸ ਟਾਈਮ ਦੱਸ ਰਹੀ ਹੈਗੀ ਆ। ਉਹਦੇ ਈਰਾਨ ਤੇ ਮਲੇਸ਼ੀਆ ਵਾਲੇ ਆਪਸ ਦੇ ਵਿੱਚ ਹਰਜੋਤ ਸਿੰਘ ਜੀ ਗੱਲਬਾਤ ਕਰ ਰਹੇ ਆ। US ਇਜ਼ਰਾਈਲ ਦੀ ਜਿਹੜੀ ਵਾਰ ਈਰਾਨ ਦੇ ਉੱਤੇ ਸ਼ੁਰੂ ਹੋਈ ਆ, ਉਸ ਦੇ ਵਿੱਚ ਮਲੇਸ਼ੀਆ ਦਾ ਜਿਹੜਾ ਫੋਰਨ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਈਰਾਨ ਦਾ ਹੱਕ ਬਣਦਾ ਆ ਆਪਣੇ ਆਪ ਨੂੰ ਜਿਹੜਾ ਉਹ ਬਚਾਉਣ ਦਾ, ਸੋਵਰਨਿਟੀ ਤੇ ਟੈਰੀਟੋਰੀਅਲ ਇੰਟੀਗ੍ਰਿਟੀ ਨੂੰ ਜਿਹੜਾ ਉਹ ਲੈ ਕੇ ਅੱਗੇ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਂਦਾ ਸੀਗਾ ਵੀ ਇੱਦਾਂ ਦੀਆਂ ਚੀਜ਼ਾਂ ਘੱਟ ਸੀਗੀਆਂ ਵੀ ਹੋਰ ਮੁਲਕ ਇਸ ਲੜਾਈ ਦੇ ਵਿੱਚ ਬੜਾ ਸਾਥ ਜਾਂ ਖਾਸ ਕਰਕੇ ਈਰਾਨ ਦਾ ਸਾਥ ਤਾਂ ਨਹੀਂ ਸੀ ਇੰਨਾ ਜਿਹੜਾ ਉਹ ਦੇ ਰਹੇ, ਪਰ ਮਲੇਸ਼ੀਆ ਵਾਲੇ ਜਿਹੜੇ ਇਸ ਦੀ ਸਪੋਰਟ ਦੇ ਵਿੱਚ ਜਿਹੜੇ ਉਹ ਆਏ ਹੈਗੇ ਆ। ਸੋ ਈਰਾਨ ਨੇ ਜਿਹੜੇ ਆਪਣੇ ਕਹਿ ਸਕਦੇ ਹਾਂ ਵੀ ਜਿਹੜੇ ਲਰਜਾਨੀ ਜਿਨ੍ਹਾਂ ਦੀ ਮਾਰੇ ਗਏ ਸੀਗੇ, ਜਿਨ੍ਹਾਂ ਨੂੰ ਅਸੈਸੀਨੇਟ ਕਰ ਦਿੱਤਾ ਗਿਆ ਸੀ, ਉਹਨਾਂ ਦਾ ਬਦਲ ਜਿਹੜਾ ਉਹ ਨਵਾਂ ਲਾ ਦਿੱਤਾ ਗਿਆ ਆ। ਚਾਈਨਾ ਦੇ ਫੋਰਨ ਮਿਨਿਸਟਰ ਵੈਂਗ ਯੀ ਉਹਨਾਂ ਨੇ ਸਾਰੇ ਹੀ ਧਿਰਾਂ ਨੂੰ ਕਾਲ ਕੀਤੀ ਆ, ਕਿਹਾ ਆ ਵੀ ਓਪਰਚੁਨਿਟੀਜ਼ ਇਸ ਟਾਈਮ ਸਾਹਮਣੇ ਆ ਤੇ ਜਿਹੜੀ ਸ਼ਾਂਤੀ ਵਾਰਤਾ ਆ ਉਸ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਜਾਵੇ। ਉਹਨਾਂ ਨੇ ਕਿਹਾ ਵੀ ਜਿਹੜੇ ਈਰਾਨ ਦੇ ਕਾਊਂਟਰ ਪਾਰਟ ਹੈਗੇ ਉਹਨਾਂ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੀ ਗੱਲਬਾਤ ਹੋਈ ਆ। ਕਹਿੰਦੇ ਟਾਕਿੰਗ ਇਜ਼ ਆਲਵੇਜ਼ ਬੈਟਰ ਦੈਨ ਫਾਈਟਿੰਗ। ਵੈਂਗ ਨੇ ਜਿਹੜਾ ਅਰਗਾਚੀ ਨੂੰ ਜਿਹੜਾ ਉਹ ਕਿਹਾ ਆਲ ਕਹਿੰਦੇ ਹੌਟਸਪੌਟ ਇਸ਼ੂਜ਼ ਸ਼ੁੱਡ ਬੀ ਰਿਜ਼ੋਲਵ ਥਰੂ ਡਾਇਲੋਗ ਐਂਡ ਨੈਗੋਸੀਏਸ਼ਨ ਨਾਟ ਬਾਈ ਯੂਜ਼ਿੰਗ ਫੋਰਸ। ਅਰਗਾਚੀ ਨੇ ਕਹਿੰਦੇ ਵੀ ਵੈਂਗ ਨੂੰ ਫਿਰ ਕਿਹਾ ਵੀ ਈਰਾਨ ਕਮਿਟਡ ਆ ਆਪਣੇ ਇਸ ਕਨਫਲਿਕਟ ਦੇ ਕੰਪਰੀਹੈਂਸਿਵ ਐਂਡ ਨੂੰ ਜਿਹੜਾ ਉਹ ਲੈ ਕੇ ਵੀ ਸਹੀ ਢੰਗ ਦੇ ਨਾਲ ਜਿਹੜਾ ਇਸ ਦਾ ਖਾਤਮਾ ਜਿਹੜਾ ਉਹ ਹੋਵੇ। ਕਹਿੰਦੇ ਕੋਈ ਟੈਂਪਰੇਰੀ ਸੀਜ਼ ਫਾਇਰ ਦੇ ਲਈ ਉਹ ਇਸ ਟਾਈਮ ਨਹੀਂ ਭਾਲ ਰਹੇ ਹੈਗੇ। ਸੋ ਕਹਿੰਦੇ ਵੀ ਇਰਾਨੀਅਨ ਵਾਲਿਆਂ ਨੇ ਹੀ ਚਾਈਨਾ ਦੇ ਫੋਰਨ ਮਿਨਿਸਟਰ ਨੂੰ ਕਿਹਾ ਸੀਗਾ ਵੀ ਸਾਨੂੰ ਕਾਲ ਕਰੋ, ਤੇ ਫਿਰ ਉਹ ਕਾਲ ਕਹਿੰਦੇ ਵੀ ਤਾਂ ਕਰਕੇ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਦੇ ਨਾਲ ਕੀਤੀ ਜਿਹੜੀ ਉਹ ਗਈ ਹੈਗੀ ਆ। ਚਾਈਨਾ ਜੇ ਦੇਖਿਆ ਜਾਵੇ ਤਾਂ ਈਰਾਨ ਦਾ ਇੱਕ ਕੀ ਪਾਰਟਨਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ, ਤੇ ਇਹ ਵੀ ਜਿਹੜਾ ਮੰਨਿਆ ਜਾ ਰਿਹਾ ਵੀ ਇੰਟੈਲੀਜੈਂਸ ਅਮਰੀਕੀ ਟਿਕਾਣਿਆਂ ਦੀ ਤੇ ਹੋਰ ਥਾਵਾਂ ਦੀ ਉਸ ਦੇ ਵਿੱਚ ਚਾਈਨਾ ਨੇ ਮਦਦ ਈਰਾਨ ਦੀ ਜਿਹੜੀ ਉਹ ਕੀਤੀ ਜਿਹੜੀ ਉਹ ਹੈਗੀ ਆ। ਸੋ ਸਟਾਰਮਰ ਹੋਣੀ ਉਹ ਇਸ ਲੜਾਈ ਤੋਂ ਆਪਣੀ ਦੂਰੀ ਜਿਹੜੀ ਉਹ ਬਰਕਰਾਰ ਰੱਖ ਰਹੇ ਆ। ਕੱਲ ਵੀ ਉਹਨਾਂ ਦਾ ਬਿਆਨ ਸੀਗਾ ਵੀ ਈਰਾਨ ਦੇ ਕੋਲੋਂ
ਬ੍ਰਿਟੇਨ ਨੂੰ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਆ, ਸੋ ਅਸੀਂ ਇਸ ਦੇ ਵਿੱਚ ਕੋਈ ਬਾਹਰੀ ਦਖਲਅੰਦਾਜ਼ੀ ਨਹੀਂ ਕਰਨੀ ਹੈਗੀ। ਉਧਰ ਇਰਾਕ ਦੇ ਜਿਹੜੇ ਪ੍ਰੈਜ਼ੀਡੈਂਟ ਆ, ਜੋ ਗਵਾਂਢੀ ਮੁਲਕ ਆ ਇਰਾਨ ਦਾ, ਇਰਾਕ ਉਹਨਾਂ ਨੇ ਜਿਹੜੇ PMF ਤੇ ਕੁਰਦਿਸ਼ ਫੋਰਸਾਂ ਦੇ ਉੱਤੇ ਅਟੈਕ ਕੀਤਾ ਇਰਾਨ ਦੇ ਦੁਆਰਾ, ਉਹਦੀ ਜਿਹੜੀ ਇਹਨਾਂ ਨੇ ਨਿੰਦਾ ਕੀਤੀ ਹੈਗੀ ਆ। ਸੋ ਇਹ ਉੱਦਾਂ ਸੌਰੀ ਇਰਾਨ ਨੇ ਨਹੀਂ, ਇਹ ਅਟੈਕ US ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ। ਕਹਿੰਦੇ ਵੀ US ਦੇ 에ਅਰ ਸਟ੍ਰਾਈਕ ਕੀਤੀ ਆ PMF ਦੇ ਕਮਾਂਡ ਹੈਡਕੁਆਟਰਸ ਦੇ ਉੱਤੇ ਐਨਬਾਰ ਦੇ ਵਿੱਚ, ਜਿਸ ਦੇ ਵਿੱਚ 14 ਜਣਿਆਂ ਦੀ ਮੌਤ ਹੋਈ ਆ। ਉਧਰ ਇਰਾਕ ਦਾ ਜਿਹੜਾ ਆਟੋਨਮਸ ਕੁਰਦਿਸ਼ ਇਲਾਕਾ ਹੈਗਾ ਆ, ਉੱਥੇ ਈਰਾਨ ਵਾਲਿਆਂ ਨੇ 2 ਬੈਲਿਸਟਿਕ ਮਿਜ਼ਾਈਲਸ ਦੇ ਨਾਲ ਹਮਲਾ ਕੀਤਾ ਆ, ਜਿਸ ਦੇ ਵਿੱਚ 6 ਜਣੇ ਉਹ ਮਾਰੇ ਗਏ ਆ। ਸੋ ਇਰਾਕ ਵਾਲੇ ਤਾਂ ਹਰਜੋਤ ਸਿੰਘ ਜੀ ਇੱਦਾਂ ਲੱਗ ਗਿਆ ਕਿ ਵਿਚਾਲੇ ਦੋਨੋਂ ਪਾਸਿਓਂ ਫਸ ਗਏ ਆ, ਇੱਕ ਪਾਸੇ ਇਰਾਨ ਦੀਆਂ ਮਿਜ਼ਾਈਲਾਂ ਤੇ ਦੂਜੇ ਪਾਸੇ US ਇਜ਼ਰਾਈਲ ਦੀਆਂ ਜਿਹੜੀਆਂ ਮਿਜ਼ਾਈਲਾਂ ਆ, ਉਹਨਾਂ ਦੇ ਉੱਤੇ ਲਗਾਤਾਰ ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਡਿੱਗ ਰਹੀਆਂ ਆ। ਸੋ ਕਹਿੰਦੇ ਵੀ ਭਾਈ ਸਾਨੂੰ ਇਸ ਦੇ ਵਿੱਚੋਂ ਜਿਹੜਾ ਉਹ ਲਾਂਭੇ ਹੀ ਰੱਖਿਆ ਜਿਹੜਾ ਹੋ ਜਾਵੇ। 17 ਮਾਰਚ ਨੂੰ ਅਲੀ ਲਰਿਜਾਨੀ ਦੀ ਜਿਹੜੀ ਈਰਾਨ ਦਾ ਸਿਕਿਉਰਿਟੀ ਚੀਫ ਸੀਗਾ, ਉਸਨੂੰ ਮਾਰਨ ਤੋਂ ਬਾਅਦ ਚ ਈਰਾਨ ਵਾਲਿਆਂ ਦਾ ਜਿਹੜਾ IRGC, ਜੋ ਕਿ ਹਰ ਅਸੈਸੀਨੇਸ਼ਨ ਤੋਂ ਬਾਅਦ ਇਹੀ ਕਹਿੰਦੇ ਆ ਵੀ ਅਸੀਂ ਬਦਲਾ ਲੈਣਾ ਆ ਇਸ ਕਿਲਿੰਗ ਦਾ, ਉਦੋਂ ਵੀ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਗੱਲਾਂ ਜਿਹੜੀਆਂ ਉਹ ਆਖੀਆਂ ਸੀਗੀਆਂ। ਸੋ ਕਹਿੰਦੇ ਵੀ ਉਸ ਤੋਂ ਬਾਅਦ ਚ ਇਹਨਾਂ ਨੇ ਓਵਰਨਾਈਟ ਅਟੈਕ ਕੀਤਾ ਆ ਇੱਕ ਵਾਰਹੈਡ ਮਿਜ਼ਾਈਲਸ ਦੇ ਨਾਲ, ਜੋ ਕਿ ਇਜ਼ਰਾਈਲ ਦੇ ਡਿਫੈਂਸ ਸਿਸਟਮਸ ਨੂੰ ਭੇਜਦਾ ਹੋਇਆ ਰਾਮਤ ਗਾਨ ਇਲਾਕਾ, ਜੋ ਕਿ ਤੈਲ ਅਬੀਬ ਦੇ ਨਜ਼ਦੀਕ ਆ, ਉੱਥੇ ਡਿੱਗਾ, ਜਿਸ ਦੇ ਕਰਕੇ ਕਹਿੰਦੇ ਵੀ 2 ਇਜ਼ਰਾਈਲੀਆਂ ਦੀ ਉੱਥੇ ਮੌਤ ਹੋਈ ਹੈਗੀ ਆ। ਕਲਸਟਰ ਮਿਊਨੀਸ਼ਨਸ ਕਹਿੰਦੇ ਵੀ ਟ੍ਰਿਗਰ ਲਗਾਤਾਰ ਇਹਨਾਂ ਦੀਆਂ ਵਾਰਹੈਡ ਮਿਜ਼ਾਈਲਸ ਦੇ ਵਿੱਚੋਂ ਜਿਹੜੇ ਉਹ ਚੱਲ ਰਹੇ ਆ, ਜਿਨ੍ਹਾਂ ਨੂੰ ਰੋਕਣਾ ਇਜ਼ਰਾਈਲ ਦੇ ਡਿਫੈਂਸ ਸਿਸਟਮ ਦੇ ਲਈ ਵੀ ਥੋੜੀ ਉਹਨਾਂ ਨੂੰ ਔਖਿਆਈ ਆ ਰਹੀ ਹੈਗੀ ਆ ਜੀ। ਬਹੁਤ ਸਾਰੇ ਜਿਹੜੇ ਮੁਲਕ ਆ ਉਹ ਇਸ ਦਾ ਜਿਹੜੀ ਹੀਟ ਆ ਉਹ ਚੱਲ ਰਹੇ ਹੈਗੇ ਆ। ਫਿਲੀਪਾਈਨਸ ਦੇ ਪ੍ਰੈਜ਼ੀਡੈਂਟ ਫਰਡੀਨਾਂਦ ਮਾਰਕੋਸ ਜੂਨੀਅਰ ਨੇ ਕਿਹਾ ਵੀ ਨੈਸ਼ਨਲ ਐਮਰਜੈਂਸੀ ਅਸੀਂ ਡਿਕਲੇਅਰ ਕੀਤੀ ਹੈਗੀ ਆ, ਕਿਉਂਕਿ ਗੈਸ ਬਹੁਤ ਘੱਟ ਮਿਲ ਰਹੀ ਹੈਗੀ ਆ। ਪਾਕਿਸਤਾਨ ਨੇ ਜੋ ਪ੍ਰਾਈਮ ਮਿਨਿਸਟਰ ਆ ਸ਼ਾਹਬਾਜ਼ ਸ਼ਰੀਫ, ਉਹਨਾਂ ਨੇ ਅਨਾਉਂਸ ਕੀਤਾ ਆ ਵੀ ਅਸੀਂ ਬਹੁਤ ਸਖਤ ਜਿਹੜੇ ਮੈਜਰਸ ਆ ਉਹ ਲੈ ਰਹੇ ਹੈਗੇ ਆ, ਜਿਹਦੇ ਵਿੱਚ ਸਕੂਲ ਬੰਦ ਹੋਣਗੇ, ਅੱਧੀ ਪਾਪੂਲੇਸ਼ਨ ਤੇ ਪ੍ਰਾਈਵੇਟ ਸੈਕਟਰ EMPLOYEES ਨੂੰ ਇਹ ਕਿਹਾ ਗਿਆ ਵੀ ਘਰਾਂ ਤੋਂ ਹੀ ਕੰਮ ਕਰੋ, ਗੈਸ ਨੂੰ ਨਾ ਯੂਜ਼ ਕਰੋ। ਸ਼੍ਰੀਲੰਕਾ ਨੇ ਇਦਾਂ ਦਾ ਸਿਸਟਮ ਯੂਜ਼ ਕੀਤਾ ਹੈ ਵੀ ਉਹਨਾਂ ਨੂੰ ਸਪੈਸੀਫਿਕ ਦਿਨ ਦਿੱਤੇ ਗਏ ਵੀ ਇਸ ਦਿਨ ਆ ਕੇ ਤੁਸੀਂ ਜਿਹੜੀ ਆ ਗੈਸ ਲੈ ਸਕਦੇ ਹੈਗੇ ਰਜਿਸਟ੍ਰੇਸ਼ਨ ਬੇਸ ਦੇ ਉੱਤੇ। ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਸੁਵਿਆਂਤੋ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਲ ਪ੍ਰੋਡਕਸ਼ਨ ਜਿਹੜੀ ਆਪਣੇ ਮੁਲਕ ਦੀ ਇਨਕਰੀਜ਼ ਕਰਨ ਜਾ ਰਹੇ ਹਾਂ। ਗ੍ਰੀਕ ਦੇ ਪ੍ਰਾਈਮ ਮਿਨਿਸਟਰ ਮਿਟਸੋ ਟਾਕਿਸ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਸਬਸਿਡੀਜ਼ ਦੇਣ ਜਾ ਰਹੇ ਹਾਂ, ਖਾਸ ਕਰਕੇ ਫਿਊਲ ਤੇ ਜਿਹੜੇ ਫਰਟੀਲਾਈਜ਼ਰਸ ਹੈਗੇ ਆ ਉਹਨਾਂ ਨੂੰ, ਤਾਂ ਕਿ ਜਿਹੜਾ ਆ ਇਹ ਜਿਹੜੀ ਹੀਟ ਆ ਲੋਕਾਂ ਦੇ ਉੱਤੇ ਨਾ ਹੋਵੇ। ਇਰਾਨ ਦੇ ਸੋਰਸਸ ਗੱਲਬਾਤ ਕਰ ਰਹੇ ਹੈਗੇ ਆ, ਇਹ ਹਜੇ ਡਿਟੇਲ ਕੋਈ ਨਹੀਂ ਆਈ ਹੈਗੀ। ਉਧਰ ਧੜਾ-ਧੜ ਇਰਾਨ ਵਾਲੇ ਇਜ਼ਰਾਈਲ ਵਾਲੇ ਲੈਬਨਾਨ ਦੇ ਉੱਤੇ ਜਿਹੜੀਆਂ ਆ ਆਪਣੀਆਂ ਮਿਜ਼ਾਈਲਸ ਆ ਉਹ ਸਿੱਟ ਰਹੇ ਹੈਗੇ। ਉੱਥੇ 2 ਲੋਕਾਂ ਦੀ 4 ਫੱਟੜ ਹੋਏ ਆ ਤੇ 2 ਜਣਿਆਂ ਦੀ ਮੌਤ ਵੀ ਹੋਈ ਹੈਗੀ ਆ। ਬਿਜ਼ਨਸ ਜਿਹੜੇ ਯੂਰਪ ਦੇ ਵਿੱਚ UK ਦੇ ਵਿੱਚ ਕਾਫੀ ਹਿੱਟ ਹੋ ਰਹੇ ਆ, ਲੋਕ ਘੱਟ ਸਮਾਨ ਖਰੀਦ ਰਹੇ ਹੈਗੇ ਆ। ਸੋ ਸਿਚੁਏਸ਼ਨ ਕਾਫੀ ਮਿਡਲ ਈਸਟ ਦੇ ਵਿੱਚ ਬੈਡ ਬਣੀ ਹੋਈ ਹੈਗੀ ਆ। ਲੈਬਨਾਨ ਨੇ ਇਰਾਨ ਦਾ ਐਂਬੈਸਡਰ ਉੱਥੋਂ ਆਪਣੇ ਮੁਲਕ ਚੋਂ ਕੱਢ ਦਿੱਤਾ ਹੈ, ਕਹਿੰਦੇ ਵੀ ਉਹਨਾਂ ਨੇ ਡਿਪਲੋਮੈਟਿਕ ਨਾਰਮਸ ਨੂੰ ਵਾਇਲੇਟ ਕੀਤਾ ਹੈਗਾ। ਇਰਾਨ ਵਾਲਿਆਂ ਨੇ IRGC ਕਮਾਂਡਰ ਨੂੰ ਅਪੁਆਇੰਟ ਕੀਤਾ ਹੈਗਾ, ਜੋ ਕਿ ਲੀਡ ਕਰੂਗਾ। ਸੋ ਈਵਨ ਦੋ ਕਹਿੰਦੇ ਵੀ ਜੰਗ ਖਤਮ ਵੀ ਹੋ ਜਾਏ ਤੇ ਗੈਸ ਪ੍ਰਾਈਸਿਸ ਇੱਕਦਮ ਥੱਲੇ ਨਹੀਂ ਆਣਗੀਆਂ। ਤੇ ਇਜ਼ਰਾਈਲ ਨੇ ਇਰਾਨ ਦੇ ਡਿਫੈਂਸ ਮਿਨਿਸਟਰੀ ਨੂੰ ਵੀ ਹਿੱਟ ਕੀਤਾ ਹੈਗਾ ਤੇ ਕਹਿੰਦੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹਿੱਟ ਕਰਦੇ ਰਹਾਂਗੇ। ਏਅਰ ਸਟ੍ਰਾਈਕ ਇਰਾਨ ਬੈਕ ਫੋਰਸਿਸ ਨੇ ਇਰਾਕ 'ਚ ਕੀਤੀ ਆ, ਜਿਹਦੇ ਨਾਲ 15 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ UAE ਦਾ ਜਿਹੜਾ ਐਨਰਜੀ ਦਾ ਹੈਡ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹਨੂੰ ਬੰਦ ਕਰਨਾ ਇੱਕ ਤਰ੍ਹਾਂ ਨਾਲ ਇਕਨੋਮਿਕ ਟੈਰਰਿਜ਼ਮ ਹੈਗਾ ਆ। ਤੇ ਜੋ ਮਿਡਲ ਈਸਟ ਦੇ ਬਹੁਤ ਸਾਰੇ ਮੁਲਕ ਆ ਉਹ ਕਹਿੰਦੇ ਆ ਵੀ ਇਰਾਨ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਹੈਗਾ ਆ। ਸੋ ਗਲੋਬਲ ਪ੍ਰਾਈਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ $100 ਤੋਂ ਉੱਪਰ ਜਿਹੜੀ ਬੈਰਲ ਦੀ ਚਲੇ ਗਈ ਹੈਗੀ ਆ, ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਇਜ਼ਰਾਈਲ 'ਚ ਵੀ ਹੋਇਆ ਤੇ ਇਰਾਨ ਦੇ ਵਿੱਚ ਵੀ ਹੋਇਆ। ਜੀ, ਸਾਊਦੀ ਅਰੇਬੀਆ ਇਹ ਹੁਣ ਮੰਗ ਕਰ ਰਿਹਾ ਵੀ ਕਹਿੰਦੇ ਵੀ ਇਰਾਨ ਦੀਆਂ ਜਿਹੜੀਆਂ ਮਿਜ਼ਾਈਲ ਦੀਆਂ ਕੈਪੇਬਿਲਿਟੀਜ਼ ਆ, ਜੋ ਉਹਨਾਂ ਦੀ ਸ਼ਮਤਾ ਆ, ਉਸ ਨੂੰ ਡੀਗ੍ਰੇਡ ਕੀਤਾ ਜਾਵੇ ਲੜਾਈ ਖਤਮ ਹੋਣ ਤੋਂ ਪਹਿਲਾਂ।
ਸਾਊਦੀ ਅਰੇਬੀਆ ਅੱਜ ਕਤਰ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਵੀ ਰੀਜਨਲ ਕੋਐਗਜ਼ਿਸਟੈਂਸ ਬਹੁਤ ਜ਼ਰੂਰੀ ਹੈਗੀ ਆ, ਵੀ ਸਾਰਿਆਂ ਨੂੰ ਮਿਲ ਜੁਲ ਕੇ ਇਕੱਠੇ ਰਹਿਣਾ ਜਿਹੜਾ ਉਹ ਚਾਹੀਦਾ ਆ। ਈਰਾਨ ਨੇ ਇਹ ਕਿਹਾ ਸੀਗਾ ਵੀ ਤੁਸੀਂ ਅਮਰੀਕੀ ਅੱਡੇ ਇੱਥੋਂ ਕੱਢ ਦਿਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ। ਹੁਣ ਸਾਊਦੀ ਅਰੇਬੀਆ ਨੇ ਜਿਹੜਾ ਇਸ ਚੀਜ਼ ਨੂੰ ਭਾਂਪ ਲਿਆ ਆ ਵੀ ਈਰਾਨ ਵਾਲੇ ਤਾਂ ਕਦੋਂ ਵੀ ਸਾਡੇ ਜਿਹੜੇ ਥਾਵਾਂ ਦੇ ਉੱਤੇ ਹਮਲਾ ਕਰ ਸਕਦੇ ਆ। ਆਪਾਂ ਦੇਖਿਆ ਹੀ ਆ ਵੀ ਸਾਊਦੀ ਅਰੇਬੀਆ ਚੱਲਦਾ ਤਾਂ ਹਰਜੋਤ ਸਿੰਘ ਜੀ ਟੂਰਿਜ਼ਮ ਤੇ ਇਸ ਚੀਜ਼ ਦੇ ਨਾਂ ਦੇ ਉੱਤੇ ਵੀ ਬਹੁਤ ਸੁਰੱਖਿਅਤ ਆ, ਬਹੁਤ ਇੱਥੇ ਸੇਫਟੀ ਆ, ਪਰ ਈਰਾਨ ਦੇ ਜਿਹੜੇ ਡਰੋਨ ਤੇ ਜਿਹੜੀਆਂ ਕਹਿ ਸਕਦੇ ਆ ਵੀ ਇਦਾਂ ਦੀਆਂ ਮਿਜ਼ਾਈਲ ਦੀਆਂ ਕੈਪੇਬਿਲਿਟੀ ਇਹਨਾਂ ਤੱਕ ਭੇਜਣ ਤੱਕ ਉਹਨਾਂ ਕੋਲ ਕਾਮਯਾਬੀ ਜਿਹੜੀ ਉਹ ਜ਼ਰੂਰ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਨਾਲ ਦੇ ਨਾਲ ਚੱਲ ਰਹੀ ਹੈਗੀ ਆ। ਉਧਰ ਫਰਾਂਸ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਜ਼ਰਾਈਲ ਨੂੰ ਵੀ ਕਹਿੰਦੇ ਵੀ ਸਾਊਥ ਲੈਬਨਾਨ ਦੇ ਵਿੱਚ ਤੁਸੀਂ ਗਰਾਊਂਡ ਆਪਰੇਸ਼ਨ ਨਾ ਚਾਲੂ ਕਰੋ, not to launch ground operation in South Lebanon. ਫੋਰਨ ਮਿਨਿਸਟਰ ਜੀਐਨ ਨੀਅਲ ਬੈਰਟ ਉਹਨਾਂ ਨੇ ਕਿਹਾ ਵੀ ਫਰਾਂਸ ਬਾਰ-ਬਾਰ ਇਜ਼ਰਾਈਲ ਨੂੰ ਜਿਹੜਾ ਉਹ ਕਹਿ ਰਿਹਾ ਆ ਵੀ ਗਰਾਊਂਡ ਦੇ ਉੱਤੇ ਬੂਟਸ ਜਿਹੜੇ ਆ ਫੌਜੀ ਉਹ ਤੁਸੀਂ ਨਾ ਜਿਹੜੇ ਉਹ ਲਾਓ। ਲਿਟਾਨੀ ਰਿਵਰ ਦਾ ਇਲਾਕੇ ਤੱਕ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਪੁਲ ਸਾਰੇ ਜਿਹੜੇ ਉਹਨਾਂ ਨੇ ਉਡਾ ਦਿੱਤੇ ਹੈਗੇ ਆ ਵੀ ਇਜ਼ਰਾਈਲ ਦੀ ਆਰਮੀ ਇਹਨਾਂ ਇਲਾਕਿਆਂ ਨੂੰ ਆਪਣੇ ਅਧੀਨ ਆਪਣੇ ਕੰਟਰੋਲ ਦੇ ਵਿੱਚ ਲੈਣਾ ਜਿਹੜਾ ਉਹ ਚਾਹੁੰਦੀ ਆ। ਉਧਰ ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਤੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਹੋਈ ਆ ਤੇ ਕਹਿੰਦੇ ਉਹਨਾਂ ਨੇ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਡਿਸਕਸ ਕੀਤਾ ਆ। ਇੰਡੀਆ ਦੇ ਵਿੱਚ LPG ਦੇ ਗੈਸ ਦੀਆਂ ਪ੍ਰਾਈਸਾਂ ਤੇ ਉੱਤੇ ਤੇਲ ਦੀਆਂ ਕੀਮਤਾਂ ਦੇ ਉੱਤੇ ਜਿੱਦਾਂ ਇੱਥੇ ਲੋਕਾਂ ਦਾ ਹਾਲ ਮੰਦਾ ਹੋਇਆ ਪਿਆ ਆ, ਸੇਮ ਉਸੇ ਤਰੀਕੇ ਦੇ ਨਾਲ ਇੰਡੀਆ ਵਾਲਿਆਂ ਦਾ ਵੀ ਹਾਲ ਉਸ ਦੇ ਵਿੱਚ ਮੰਦਾ ਹੋਇਆ ਆ। ਕਹਿੰਦੇ ਵੀ ਐਕਸ ਦੇ ਉੱਤੇ ਪੋਸਟ ਕੀਤੀ ਆ ਟਵਿੱਟਰ ਦੇ ਉੱਤੇ ਜਿਹੜੇ US ਦੇ ਐਨਵਾਏ ਆ ਇੰਡੀਆ ਨੂੰ ਸਰਜੀਓ ਗੌਰ ਕਹਿੰਦੇ ਵੀ ਦੋਨਾਂ ਲੀਡਰਸ ਦੇ ਆਪਸ ਦੇ ਉੱਤੇ ਫੋਨ ਤੇ ਗੱਲਬਾਤ ਕੀਤੀ ਆ। ਕਹਿੰਦੇ ਵੀ ਫਸਟ ਨੋਨ ਕਾਲ ਆ US ਤੇ ਇਜ਼ਰਾਈਲ ਦੇ ਦਰਮਿਆਨ 28 ਫਰਵਰੀ ਤੋਂ ਬਾਅਦ ਦੇ ਵਿੱਚ। ਕਹਿੰਦੇ ਵੀ ਮੋਦੀ ਨੇ ਕਿਹਾ ਵੀ ਅਸੀਂ ਡੀ-ਐਸਕੇਲੇਸ਼ਨ ਤੇ ਪੀਸ ਐਟ ਦੀ ਅਰਲੀਐਸਟ ਉਸ ਦੀ ਮੰਗ ਜਿਹੜੀ ਉਹ ਕਰਦੇ ਆ, ਉਸ ਦੇ ਵੱਲ ਨਾ ਓਪਨ ਸਿਕਿਉਰ ਤੇ ਐਕਸੈਸਿਬਲ ਜਿਹੜਾ ਕਹਿੰਦੇ ਵੀ ਹੋਲ ਵਰਲਡ ਦੇ ਲਈ ਜਿਹੜਾ ਸਟੇਟ ਆਫ ਹਾਰਮੁਜ਼ ਆ ਉਹ ਹੋਣਾ ਚਾਹੀਦਾ ਆ। ਸੋ ਕਹਿ ਸਕਦੇ ਆ ਵੀ ਇੰਡੀਆ ਦੇ ਲਈ ਵੀ ਸਟੇਟ ਆਫ ਹਾਰਮੁਜ਼ ਇਸ ਲਈ ਅਹਿਮ ਆ ਵੀ ਉੱਥੋਂ LPG ਤੇ ਜਿਹੜੀਆਂ ਤੇਲ ਆ ਕੱਚਾ ਤੇਲ ਆ ਉਹ ਵੱਡੀ ਮਾਤਰਾ ਦੇ ਵਿੱਚ ਉਹਨਾਂ ਪੋਰਟਸ ਦੇ ਜ਼ਰੀਏ ਉਸ ਸਮੁੰਦਰੀ ਰਾਹ ਦੇ ਜ਼ਰੀਏ ਜਿਹੜਾ ਆਉਂਦਾ ਆ, ਜਿਸ ਕਰਕੇ ਖਾਸੀ ਉਹਨਾਂ ਨੂੰ ਦਿੱਕਤ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਦਾ ਅਟਲਾਂਟਿਕ ਵੀ ਰਿਪੋਰਟ ਕਰ ਰਿਹਾ ਵੀ ਟਰੰਪ ਹੁਣੀ ਤਾਂ ਇਹ ਕਰ ਰਿਹਾ ਵੀ ਸਾਡੀ ਬਹੁਤ ਵੈਰੀ ਗੁੱਡ ਗੱਲਬਾਤ ਚੱਲ ਰਹੀ ਹੈ ਤਹਿਰਾਨ ਦੇ ਨਾਲ, ਪਰ ਇਹਦਾ ਜਿਹੜਾ ਰਿਜ਼ਲਟ ਆ ਕੋਈ ਹਜੇ ਤੱਕ ਨਹੀਂ ਆਇਆ ਕਿਉਂਕਿ ਇਰਾਨ ਵਾਲਿਆਂ ਨੇ ਪਹਿਲਾਂ ਨਾ ਕਰ ਦਿੱਤੀ ਸੀ ਤੇ ਅੱਜ ਉਹਨਾਂ ਨੇ ਕਿਹਾ ਵੀ ਹਾਂ ਗੱਲਬਾਤ ਥੋੜੀ ਬਹੁਤੀ ਚੱਲ ਰਹੀ ਹੈਗੀ ਆ। ਸੋ ਅਲਟੀਮੇਟਮ ਆਲਰੇਡੀ ਸਾਨੂੰ ਪਤਾ ਹੀ ਆ ਵੀ ਵਧਾ ਦਿੱਤਾ ਗਿਆ ਹੈਗਾ। ਸਟੇਟ ਆਫ ਹਾਰਮਜ਼ ਹਜੇ ਵੀ ਬੰਦ ਹੈਗੀ ਆ। ਕੁਛ ਕੁ ਜਹਾਜ਼ਾਂ ਨੂੰ ਜਿਹੜਾ ਆ ਇਰਾਨ ਵਾਲਿਆਂ ਨੇ ਉੱਥੋਂ ਲੰਘਣ ਦਿੱਤਾ ਹੈਗਾ ਆ। ਟਰੰਪ ਉਹਨਾਂ ਦੇ ਕਲੇਮ ਤੇ ਇਰਾਨ ਦਾ ਜਿਹੜਾ ਡਿਨਾਈਲ ਅੰਡਰਸਕੋਰ ਹਾਊ ਲਿਟਲ ਕੰਟਰੋਲ ਈਦਰ ਸਾਈਡ ਓਵਰ ਦ ਕਨਫਲਿਕਟ। ਦੋਨਾਂ ਸਾਈਡਾਂ ਦਾ ਜਿਹੜਾ ਕਨਫਲਿਕਟ ਦੇ ਉੱਤੇ ਕੰਟਰੋਲ ਕਾਫੀ ਮਾੜਾ ਲੱਗਦਾ ਹੈਗਾ ਕਿਉਂਕਿ ਜਿੱਦਾਂ ਦੀ ਇਸ ਟਾਈਮ ਦੇ ਉੱਤੇ ਸਿਚੁਏਸ਼ਨ ਬਣੀ ਹੋਈ ਹੈਗੀ ਆ। ਦੂਸਰੇ ਪਾਸੇ ਅੱਜ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਸਿਟੀਜ਼ਨ ਡੈਨਿਸ ਕੋਇਲ ਜੋ ਕਾਫੀ ਲੰਮੇ ਸਮੇਂ ਤੋਂ ਤਾਲਿਬਾਨ ਨੇ ਫੜਿਆ ਹੋਇਆ ਸੀ ਉਸ ਨੂੰ ਅੱਜ ਛੱਡ ਦਿੱਤਾ ਗਿਆ ਹੈਗਾ। ਫੋਰਨ ਮਿਨਿਸਟਰੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਡੈਨਿਸ ਕੋਇਲ ਨੂੰ ਮਾਫ ਕੀਤਾ ਗਿਆ ਤੇ ਛੱਡਿਆ ਗਿਆ ਈਦ ਦੇ ਮੌਕੇ ਦੇ ਉੱਤੇ। ਸੋ ਕਿਉਂਕਿ US ਦੀ ਸਟੇਟ ਡਿਪਾਰਟਮੈਂਟ ਨੇ ਕਨਫਰਮ ਵੀ ਆਲਰੇਡੀ ਕਰ ਰਿਹਾ ਹੈਗਾ। ਤਾਲਿਬਾਨ ਦੇ ਸੀਨੀਅਰ ਆਫੀਸ਼ੀਅਲ ਜੋ ਇਨਵੋਲਵ ਸੀਗੇ ਪ੍ਰਿਜ਼ਨਰ ਨੈਗੋਸੀਏਸ਼ਨ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਤਾਲਿਬਾਨ ਤੇ US ਪਿਛਲੇ ਕਈ ਵੀਕਾਂ ਤੋਂ ਜਿਹੜੀ ਫਰਵਰੀ ਤੋਂ ਲੈ ਕੇ ਗੱਲਬਾਤ ਕਰ ਰਹੇ ਸੀ। ਹਾਲਾਂਕਿ ਅਮਰੀਕਾ ਨੇ ਜਿਹੜੀ ਤਾਲਿਬਾਨ ਦੀ ਸਰਕਾਰ ਆ ਉਹਨੂੰ ਰਿਕੋਗਨਾਈਜ਼ ਨਹੀਂ ਕੀਤਾ ਹੋਇਆ ਹੈਗਾ। ਕੋਇਲ 64 ਸਾਲਾਂ ਦਾ ਅਕੈਡਮਿਕ ਇੱਕ ਪ੍ਰੋਫੈਸਰ ਆ ਜੋ ਕੋਲੋਰਾਡੋ ਤੋਂ ਸੀ। ਉਹਨੂੰ ਬਾਈ ਫੋਰਸ ਕਾਬਲ ਅਪਾਰਟਮੈਂਟ ਤੋਂ ਤਾਲਿਬਾਨ ਵਾਲੇ ਜਿਹੜੇ ਚੱਕ ਕੇ ਲੈ ਗਏ ਸੀ ਤੇ ਸੋ ਹਜੇ ਤੱਕ ਵੀ ਉਹ ਉਹਨਾਂ ਦੇ ਅੰਡਰ ਹੀ ਸੀ। ਸੋ ਟਰੰਪ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਉਹ ਕਾਮਯਾਬ ਹੋਏ ਆ ਇਸ ਨੂੰ ਛਡਾਉਣ ਦੇ ਵਿੱਚ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ US ਦੀ ਸਟੇਟ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਸੀ
ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਕਿਹੜੇ ਲੋਕ ਆ ਜਿਨ੍ਹਾਂ ਨੇ ਰੋਂਗਫੁਲ ਡਿਟੈਂਸ਼ਨ ਕੀਤੀ ਹੋਈ ਹੈਗੀ ਆ। ਸੋ ਉਹ ਪਰਿਵਾਰ ਦੇ ਕੋਲ ਹੁਣ ਪਹੁੰਚ ਜਾਵੇ। ਜੀ ਬਿਲਕੁਲ। ਸੋ 1 ਸਾਲ ਤੋਂ ਵੱਧ ਹੋ ਗਿਆ ਸੀ ਇਸ ਨੂੰ ਅੰਦਰ ਜਿਹੜਾ ਉਹ ਰੱਖੇ ਹੋਏ। ਯੂਐਸ ਨੇ ਇਸ ਨੂੰ ਸਟੇਟ ਸਪਾਂਸਰ ਆਫ ਕੰਟਰੀ ਨੂੰ ਸਟੇਟ ਸਪਾਂਸਰ ਆਫ ਰੋਂਗਫੁਲ ਡਿਟੈਂਸ਼ਨ ਡਿਕਲੇਅਰ ਕਰ ਦਿੱਤਾ ਸੀ ਯੂਐਸ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਨਵਰੀ 2025 ਚ ਇਸ ਨੂੰ ਚੱਕ ਲਿਆ ਗਿਆ ਸੀਗਾ। ਤੇ ਕਹਿੰਦੇ ਵੀ 20 ਸਾਲ ਉਹਨੇ ਅਫਗਾਨਿਸਤਾਨ ਦੇ ਵਿੱਚ ਕੰਮ ਕੀਤਾ ਆ। ਕਹਿੰਦੇ ਵੀ ਸੋਲਿਟਰੀ ਕਨਫਾਈਨਮੈਂਟ ਇਕੱਲਿਆਂ ਜਿਹੜਾ ਇਸ ਨੂੰ ਕੈਦ ਕਰਕੇ ਰੱਖਿਆ ਸੀਗਾ, ਕ੍ਰਾਈਮ ਦੇ ਨਾਲ ਕੋਈ ਚਾਰਜ ਇਸ ਨੂੰ ਨਹੀਂ ਕੀਤਾ ਸੀ। ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਕੋਇਲ ਦੀ ਇਸ ਛੱਡਣ ਨੂੰ ਸਵਾਗਤ ਜਿਹੜਾ ਉਹ ਕੀਤਾ ਆ। ਸੋ ਉਹਨਾਂ ਨੇ ਕਿਹਾ ਵੀ 1 ਸਾਲ ਅਫਗਾਨਿਸਤਾਨ ਦੇ ਵਿੱਚ ਕੈਦ ਕੱਟਣ ਤੋਂ ਬਾਅਦ ਚ ਡੈਨਿਸ ਕੋਇਲ ਅੱਜ ਘਰ ਵਾਪਸ ਪਰਤ ਰਿਹਾ ਹੈਗਾ ਆ। ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ UAE ਦਾ ਕੀਤਾ, ਯੂਨਾਈਟਿਡ ਅਰਬ ਐਮੀਰੇਟਸ ਦਾ, ਵੀ ਡੈਨਿਸ ਦੀ ਜਿਹੜੀ ਆ ਉਹ ਆਜ਼ਾਦੀ ਦੇ ਲਈ ਇਹਨਾਂ ਨੇ ਖਾਸਾ ਕੰਮ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਕਤਰ ਨੇ ਵੀ ਕਾਫੀ ਸਪੋਰਟ ਤੇ ਐਡਵੋਕੇਸੀ ਕੀਤੀ ਜਿਹੜੇ ਅਮਰੀਕਨਜ਼ ਨੂੰ ਅਫਗਾਨਿਸਤਾਨ ਦੇ ਵਿੱਚ ਧੱਕੇ ਦੇ ਨਾਲ ਡਿਟੇਨ ਕਰਕੇ ਰੱਖਿਆ ਹੋਇਆ ਆ, ਉਸ ਨੂੰ ਛਡਵਾਉਣ ਨੂੰ ਜਿਹੜਾ ਉਹ ਲੈ ਕੇ। ਇਹ ਜਿਹੜੀ ਡੈਜ਼ਿਗਨੇਸ਼ਨ ਇਸ ਦੇ ਰਿਹਾ ਹੋਣ ਤੋਂ ਬਾਅਦ ਚ ਹਾਲ ਦੀ ਘੜੀ ਉਠਾਈ ਨਹੀਂ ਗਈ। ਸੋ ਇਹਨਾਂ ਦੇ ਉੱਤੇ ਜਿਹੜੀ ਕੰਟਰੀ ਡਿਕਲੇਅਰ ਕੀਤਾ ਗਿਆ ਸੀ, ਕੰਟਰੀ ਸਟੇਟ ਸਪਾਂਸਰ ਆਫ ਰੋਂਗਫੁਲ ਡਿਟੈਂਸ਼ਨ, ਉਹ ਜਿਹੜਾ ਧੱਬਾ ਅਜੇ ਤੱਕ ਵੀ ਜਿਹੜਾ ਉਹ ਅਫਗਾਨਿਸਤਾਨ ਦੇ ਉੱਤੇ ਨਾਲ ਦੇ ਨਾਲ ਜਿਹੜਾ ਉਹ ਲੱਗਾ ਜਿਹੜਾ ਉਹ ਰਹੇਗਾ। ਸੋ ਸਪੈਸ਼ਲ ਰਿਪਰੈਜ਼ੈਂਟੇਟਿਵ ਜਿਹੜੇ ਅਫਗਾਨਿਸਤਾਨ ਨੂੰ ਜ਼ਮਈ ਖਾਲਿਜ਼ਾਦ ਆ, ਉਹ ਵੀ ਕਹਿੰਦੇ ਵੀ ਇਸ ਦੇ ਵਿੱਚ ਇਨਵੋਲਵ ਰਹੇ ਹੈਗੇ ਆ। ਕਹਿੰਦੇ ਵੀ ਤਾਲਿਬਾਨ ਨੇ ਆਪਣਾ ਜਿਹੜਾ ਫੈਸਲਾ ਖਾਲਿਜ਼ਾਦ ਤੱਕ ਜਿਹੜਾ ਉਹ ਕਮਿਊਨੀਕੇਟ ਕੀਤਾ, ਉਹ ਦੱਸਿਆ, ਤੇ ਫਿਰ ਕਹਿੰਦੇ ਵੀ ਉਹ ਕਾਬੁਲ ਦੇ ਵਿੱਚ ਜਿਹੜਾ ਏਅਰਪੋਰਟ ਆ ਉੱਥੇ ਗਏ ਤੇ ਡੈਨਿਸ ਕੋਇਲ ਨੂੰ ਉੱਥੋਂ ਲੈ ਕੇ ਜਿਹੜਾ ਉਹ ਆਂਦਾ ਗਿਆ ਆ। ਸੋ UAE ਦਾ ਵਿਸ਼ੇਸ਼ ਧੰਨਵਾਦ ਇੱਕ ਵਾਰੀ ਫਿਰ ਉਹਨਾਂ ਨੇ ਕੀਤਾ। ਕਹਿੰਦੇ ਵੀ ਅਜੇ ਵੀ ਐਟਲੀਸਟ 2 ਹੋਰ ਅਮਰੀਕਨਜ਼ ਅਫਗਾਨਿਸਤਾਨ ਦੇ ਵਿੱਚ ਰੱਖੇ ਹੈਗੇ ਆ, ਇਹਨਾਂ ਨੇ ਡਿਟੇਨ ਕਰਕੇ ਰੱਖੇ ਹੈਗੇ ਆ। ਤੇ ਤਾਲਿਬਾਨ ਉਹਨਾਂ ਨੂੰ ਦੱਸ ਨਹੀਂ ਰਿਹਾ ਵੀ ਅਸੀਂ ਉਹਨਾਂ ਨੇ ਕੈਪਚਰ ਕਰਕੇ ਜਿਹੜਾ ਉਹ ਰੱਖਿਆ ਆ। ਤੇ ਸਟੇਟ ਡਿਪਾਰਟਮੈਂਟ ਨੇ $5 ਮਿਲੀਅਨ ਦਾ ਇਨਾਮ ਰੱਖਿਆ ਆ ਹਰਜੋਤ ਸਿੰਘ ਜੀ, ਇਹ 2 ਜਿਹੜੇ ਅਮਰੀਕਨਜ਼ ਦੇ ਬਾਬਤ, ਵੀ ਜੇ ਕੋਈ ਇਹਨਾਂ ਨੂੰ ਲੋਕੇਟ ਕਰਨ ਦੇ ਵਿੱਚ ਤੇ ਰਿਕਵਰੀ ਤੇ ਸੇਫ ਰਿਟਰਨ ਦੇ ਵਿੱਚ ਜੇ ਉਹ ਮਦਦ ਕਰਦਾ ਆ। ਸੋ ਡੈਨਿਸ ਦੇ ਜਿਹੜੇ ਪਰਿਵਾਰ ਨੇ ਬਹੁਤ ਧੰਨਵਾਦ ਕੀਤਾ ਐਡਮਿਨਿਸਟ੍ਰੇਸ਼ਨ ਦਾ, ਟਰੰਪ ਐਡਮਿਨਿਸਟ੍ਰੇਸ਼ਨ ਦਾ, ਵੀ ਉਹ ਇਸ ਟਾਈਮ ਹੁਣ ਸਾਡੇ ਕੋਲ ਵਾਪਸ ਜਿਹੜਾ ਉਹ ਆ ਰਿਹਾ ਆ। ਜਿਹੜਾ ਡੈਨਿਸ ਕੋਇਲ ਦਾ ਭਰਾ ਅਹਿਮਦ ਹਬੀਬੀ ਆ, ਜਿੱਦਾਂ ਦੱਸਿਆ ਵੀ ਉਹ ਜਿਹੜਾ ਡਿਟੇਨ ਕਰਕੇ ਰੱਖਿਆ ਹੋਇਆ ਆ, ਉਹ ਵੀ ਉੱਥੇ ਹੀ ਹੈਗਾ ਆ। ਤੇ ਕਰਕੇ ਰੱਖਿਆ ਸੀਗਾ, ਡਿਟੇਨ ਕੀਤਾ ਸੀਗਾ ਅਗਸਤ 2022 ਦੇ ਜਿਹੜਾ ਉਹ ਵਿੱਚ, ਤੇ ਉਹਨੇ ਵੀ ਇਸ ਦਾ ਜਿਹੜਾ ਉਹ ਸਵਾਗਤ ਜਿਹੜਾ ਉਹ ਕੀਤਾ ਹੈਗਾ ਆ, ਵੀ ਉਸ ਦਾ ਭਰਾ ਹੁਣ ਵਾਪਸ ਪਰਤੇਗਾ। ਜੀ ਅਗਲੀ ਖਬਰ ਵੱਲ ਚਲੀਏ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਹੁਣ ਵੱਖ-ਵੱਖ ਅਮਰੀਕਾ ਦੇ ਏਅਰਪੋਰਟਸ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਹੈਗੇ ਆ। ਫਿਲਡੈਲਫੀਆ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਵੀ ਡਿਪਲੋਏ ਉਹਨਾਂ ਨੂੰ ਕਰ ਦਿੱਤਾ ਗਿਆ ਹੈਗਾ। ਕਾਫੀ ਵੱਡੀ ਗਿਣਤੀ ਹੋ ਗਈ ਆ ਜਿੱਥੇ ਹੁਣ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆਈਸ ਵਾਲਿਆਂ ਨੂੰ ਡਿਪਲੋਏ ਕੀਤਾ ਗਿਆ ਹੈਗਾ। ਧਿਆਨ ਨਾਲ ਸਾਰੇ ਸੁਣਿਓ ਤਾਂ ਕਿ ਬਹੁਤ ਸਾਰੇ ਜਿਹੜੇ ਸੈਰ ਕਰਦੇ ਹੈਗੇ ਆ, ਆਪਾਂ ਜਾਂਦੇ ਆ ਇੱਕ ਤੋਂ ਦੂਜੀ ਜਗ੍ਹਾ, ਤੇ ਕਿਉਂਕਿ ਕੀ ਹੈ ਆਪਣੇ ਹੋਮਲੈਂਡ ਸਿਕਿਉਰਿਟੀ ਵਾਲੇ ਯੂ ਨੈਵਰ ਨੋ ਵੀ ਉਹ ਇਮੀਗ੍ਰੇਸ਼ਨ ਸਟੇਟਸ ਵਗੈਰਾ ਵੀ ਚੈੱਕ ਕਰਨ। ਸੋ ਸ਼ਿਕਾਗੋ ਓਹੇਅਰ ਇੰਟਰਨੈਸ਼ਨਲ ਏਅਰਪੋਰਟ, ਕਲੀਵਲੈਂਡ ਹੌਪਕਿੰਸ ਇੰਟਰਨੈਸ਼ਨਲ ਏਅਰਪੋਰਟ, ਹਾਰਟਸਫੀਲਡ ਜੈਕਸਨ ਐਟਲਾਂਟਾ ਇੰਟਰਨੈਸ਼ਨਲ ਏਅਰਪੋर्ट, ह्यूस्टन और विलियम पी हॉबी एयरपोर्ट, ह्यूस्टन बुश इंटरनेशनल एयरपोर्ट, जॉन एफ कैनेडी इंटरनेशनल एयरपोर्ट, न्यूयॉर्क लगोर्डिया एयरपोर्ट, न्यूयॉर्क लुइस आर्मस्ट्रॉन्ग, न्यू ऑरलैंड्स लुइस मोनोज मरीन इंटरनेशनल एयरपोर्ट, सैन जुआन पोर्टो रिको, न्यूयॉर्क लिबर्टी इंटरनेशनल एयरपोर्ट, फीनिक्स स्काई हार्बर इंटरनेशनल एयरपोर्ट, पिट्सबर्ग इंटरनेशनल एयरपोर्ट ते साउथ वेस्ट फ्लोरिडा इंटरनेशनल एयरपोर्ट। हजे सैन फ्रांसिस्को एयरपोर्ट ते आइस वाले नहीं लाए गए, ਪਰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 2 ਦਿਨ ਪਹਿਲਾਂ ਉਹਨਾਂ ਨੇ ਇੱਕ ਬੀਬੀ 2 ਜਣਿਆਂ ਨੂੰ ਉੱਥੋਂ ਚੱਕ ਲਿਆ ਸੀਗਾ ਆਈਸ ਵਾਲਿਆਂ ਨੇ। ਜੀ ਬਿਲਕੁਲ। ਸੋ 13 ਜਿਹੜੇ ਵੱਖ-ਵੱਖ ਮੁਲਕ ਦੇ ਏਅਰਪੋਰਟਸ ਆ, ਉਹਨਾਂ ਤੇ ਆਈਸ ਤੈਨਾਤ ਕੀਤੀ ਗਈ ਆ। ਕਹਿੰਦੇ ਵੀ ਇਸ ਟਾਈਮ ਕੱਛਾਂ 'ਚ ਹੱਥ ਦੇ ਕੇ ਤੇ ਪਿੱਛੇ ਖੜੇ ਹੁੰਦੇ TSA ਏਜੰਟਸ ਦੇ, ਲਾਈਨਾਂ ਲੰਬੀਆਂ ਜਿਹੜੀਆਂ ਉਹਦੇ ਵਿੱਚ ਉਹ ਕਿੱਦਾਂ ਮਦਦ ਕਰ ਸਕਣਗੇ ਲੋਕ, ਉਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਸਵਾਲ ਚੱਕ ਰਹੇ ਆ।
ਕਿਵੇਂ ਕਰਨਗੇ। ਕੱਲ ਉੱਦਾਂ ਆਪਾਂ ਇਹ ਚੀਜ਼ ਦੇਖੀ ਸੀਗੀ ਵੀ ਟਰੰਪ ਹੁਣਾਂ ਨੂੰ ਇਵੈਂਚੁਅਲੀ ਕਹਿਣਾ ਪਿਆ ਸੀਗਾ ਵੀ ਭਾਈ ਦੇਖੋ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਆ, ਤੇ ਜਿਹੜੇ ਨਕਾਬ ਆ ਉਹ ਤੁਸੀਂ ਨਾ ਪਾਓ, ਮਾਸਕ ਜਿਹੜੇ ਉਹ ਨਾ ਪਾਓ। ਕਹਿੰਦਾ ਉਹ ਮੈਂ ਤੁਹਾਡੇ ਮਾਸਕ ਪਾਉਣ ਦੇ ਹੱਕ ਦੇ ਵਿੱਚ ਆ, ਪਰ ਅਮਰੀਕਨਸ ਜਿਹੜੇ ਟਰੈਵਲ ਕਰ ਰਹੇ ਆ 에ਅਰਪੋਰਟਸ ਦੇ ਉੱਤੇ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਬੇਚੈਨੀ ਵੱਧਦੀ ਆ ਇਹ ਨਕਾਬਪੋਸ਼ ਜਿਹੜੇ ਆ ਲਾ ਇਨਫੋਰਸਮੈਂਟ ਨੂੰ ਦੇਖਦੇ ਹੋਏ। ਸੋ ਕਹਿੰਦੇ ਵੀ ਨਾ ਹੀ ਪਾਓ ਤਾਂ ਜਿਹੜੀ ਉਹ ਚੰਗੀ ਜਿਹੜੀ ਉਹ ਗੱਲ ਆ। ਸੋ ਬਰੇ ਆ ਵੀ ਟਰੈਵਲ ਕਰਨ ਲੱਗਿਆ ਵੈਸੇ ਚਲੋ ਦਸਤਾਵੇਜ਼ ਤਾਂ ਚਾਹੀਦੇ ਹੀ ਆ, ਰੀਅਲ ਆਈਡੀ ਦੀ ਵੀ ਜਿਹੜੀ ਉਹ ਤੁਹਾਨੂੰ ਜ਼ਰੂਰਤ ਆ। ਜੇ ਰੀਅਲ ਆਈਡੀ ਕਿਸੇ ਕੋਲ ਨਹੀਂ ਆ ਤਾਂ ਆਪਣਾ ਪਾਸਪੋਰਟ ਜਿਹੜਾ ਉਹ ਨਾਲ ਜਿਹੜਾ ਲੈ ਕੇ ਜਾਓ, ਜੇ ਡੋਮੈਸਟਿਕਲੀ ਵੀ ਤੁਸੀਂ ਕਰਨਾ ਆ। ਤੇ ਅੱਜ ਕੱਲ ਇਹ ਵੀ ਆ ਦੇਖੋ ਲਾਈਨਾਂ ਪਹਿਲਾਂ ਹੀ ਬਹੁਤ ਲੰਬੀਆਂ ਆ, ਦਸਤਾਵੇਜ਼ ਕੋਈ ਘਰੇ ਨਾ ਭੁੱਲ ਜਿਓ, ਫਿਰ ਲਾਈਨ 'ਚ ਦੁਬਾਰਾ ਲੱਗਣਾ ਤੇ ਉਹ ਬੇਸਿਕਲੀ ਫਿਰ ਇੱਕ ਹਿਸਾਬ ਦੇ ਨਾਲ ਇਹ ਕਹਿ ਲਓ ਵੀ ਫਲਾਈਟ ਫਿਰ ਮਿਸ ਹੋਊਗੀ ਤੁਹਾਡੀ, ਕਿਉਂਕਿ ਇੱਕ ਤਾਂ ਜਿਹੜਾ ਇਹਨਾਂ ਨੂੰ ਨਵਾਂ ਸਕੈਨ ਕਰਨਾ ਪੈਂਦਾ ਆ, ਫਿਰ ਤੁਹਾਨੂੰ ਪਹਿਲਾਂ ਪੇਮੈਂਟ ਕਰਨੀ ਪੈਣੀ ਆ, ਫਿਰ ਦੁਬਾਰਾ ਲਾਈਨ 'ਚ ਲੱਗਣਾ ਪੈਣਾ ਆ, ਫਿਰ ਜਾ ਕੇ ਤੁਹਾਡੀ ਸਿਕਿਉਰਿਟੀ ਚੈੱਕ ਹੋਣੀ ਆ, ਤੇ ਉਹ ਵੀ ਕਹਿੰਦੇ ਕਨਫਰਮ ਨਹੀਂ ਆ ਵੀ ਜੇ ਤੁਹਾਡੀ ਆਇਡੈਂਟੀਟੀ ਉਹਨਾਂ ਨੇ ਪ੍ਰੂਵ ਕਰਤੀ ਜਾਂ ਕਨਫਰਮ ਹੋ ਗਈ ਫਿਰ ਹੀ ਜਿਹੜਾ ਉਹ ਅੱਗੇ ਜਾਣ ਦਿੱਤਾ ਜਾਊਗਾ। ਸੋ ਮੇਕ ਸ਼ੋਰ ਕਰੋ ਇੱਕ ਤਾਂ ਤੁਹਾਡੇ ਕੋਲ ਰੀਅਲ ਆਈਡੀਜ਼ ਹੋਣ, ਜੇ ਨਹੀਂ ਹੈਗੀਆਂ ਤਾਂ ਆਪਣਾ ਪਾਸਪੋਰਟ ਲੈ ਕੇ ਜਿਹੜਾ ਈਵਨ ਤੁਸੀਂ ਡੋਮੈਸਟਿਕਲੀ ਵੀ ਟਰੈਵਲ ਕਰਨਾ ਆ ਤਾਂ ਤੁਸੀਂ ਉਹ ਵੀ ਜਿਹੜਾ ਉਹ ਟਰੈਵਲ ਕਰੋ। ਉੱਦਾਂ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੋ ਰਿਹਾ ਆ ਵੀ ਆਈਸ ਦੇ ਏਜੰਟਸ ਇਸ ਤਰੀਕੇ ਦੇ ਨਾਲ TSA ਦੀ ਮਦਦ ਦੇ ਖਾਤਰ ਉਹਨਾਂ ਨੂੰ 에ਅਰਪੋਰਟਸ ਦੇ ਉੱਤੇ, ਅਮਰੀਕਨ 에ਅਰਪੋਰਟਸ ਦੇ ਉੱਤੇ ਤੈਨਾਤ ਕੀਤਾ ਗਿਆ ਆ। ਸੋ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਟੈਸਟ ਕੇਸ ਚੱਲ ਰਿਹਾ ਆ ਕੁਝ ਕੁ ਜਿਹੜੇ ਵੱਡੇ 에ਅਰਪੋਰਟਸ ਦੇ ਉੱਤੇ ਇਹਨਾਂ ਨੂੰ ਲਾ ਕੇ। ਸੋ ਦੇਖਦੇ ਹਾਂ ਵੀ ਇਸ ਦਾ ਅਸਰ ਓਵਰਆਲ ਕਿੱਦਾਂ ਦਾ ਰਹੇਗਾ ਜੀ। ਦੇਖੋ ਵੀ ਬੁਸ਼ 에ਅਰਪੋਰਟ ਜਿਹੜਾ ਟੈਕਸਸ ਦੇ ਵਿੱਚ ਆ 4 ਘੰਟੇ ਦਾ ਉੱਥੇ ਵੇਟਿੰਗ ਪੀਰੀਅਡ ਆ ਸਿਕਿਉਰਿਟੀ ਲਾਈਨ ਲਾਈਨ ਦੇ ਵਿੱਚ ਹੋਣੀ ਆ। ਚੈੱਕ ਕਰਨ ਦੇ ਲਈ, ਹਾਲਾਂਕਿ Yeah. 2 TSA ਚੈੱਕ ਪੁਆਇੰਟ ਆਲਰੇਡੀ ਲਾਏ ਹੋਏ ਹੈਗੇ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਆ 에ਅਰਪੋਰਟਸ ਦੇ ਉੱਤੇ ਬੈਡ ਬਣੀ ਹੋਈ ਹੈਗੀ ਆ। ਸੋ ਜਿਹੜੇ ਵੀ ਜਾ ਰਹੇ ਹੈਗੇ ਆ ਧਿਆਨ ਰੱਖੋ, ਕਾਫੀ ਲੰਮਾ ਸਮਾਂ ਪਹਿਲਾਂ ਤੁਹਾਨੂੰ, ਜੇ ਹੁਣ 4 ਘੰਟੇ ਤੁਹਾਨੂੰ ਉੱਥੋਂ ਲੰਘਣ ਨੂੰ ਲੱਗਦੇ ਆ ਤੇ ਉਹ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਉੱਥੇ ਪਹੁੰਚਣਾ ਚਾਹੀਦਾ ਹੈ। ਜੀ, ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਆ ਤੇ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਬੈਂਕਰਪਸੀ ਜਜਮੈਂਟ
ब्रेक तो बाद एक बारी फिर आप सब का स्वागत करते हैं। सो तो प्रोग्राम चल रहा जी इस टाइम अपडेट अमेरिका। हरजोत सिंह जी आयन ਨੂੰ स्वागत है। सत श्री अकाल। ਸਿਕਾਲ ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਫੈਡਰਲ ਚੇਅਰਮੈਨ ਜਰੋਮ ਪਾਵਲ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਉਹ ਹੁਣ ਇੰਟਰਸਟ ਰੇਟ ਨਹੀਂ ਚੇਂਜ ਕਰਨ ਜਾ ਰਹੇ ਹੈਗੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ ਇੱਕ ਵਾਰੀ ਫੇਰ ਜਿਹੜਾ ਆ ਕੋਸ਼ਿਸ਼ ਕਰੋ ਵੀ ਇੰਟਰਸਟ ਰੇਟ ਜਿਹੜਾ ਆ ਉਹ ਉਸ ਨੂੰ ਘੱਟ ਕੀਤਾ ਜਾਵੇ। ਪਰ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਜਿਹੜੀ ਉਹਨਾਂ ਦੀ ਟਰਮ ਖਤਮ ਹੋਣ ਵਾਲੀ ਹੈਗੀ ਆ, ਸੋ ਲਾਸਟ ਮੀਟਿੰਗ ਵੀ ਜਿਹੜੀ ਉਹ 'ਚ ਹੋਣੀ ਆ, ਉਹ ਕਿਸੇ ਤਰ੍ਹਾਂ ਦਾ ਜਿਹੜਾ ਰੇਟ ਕੱਟ ਕਰਨ ਨਹੀਂ ਜਾ ਰਹੇ ਹੈਗੇ। ਕਹਿੰਦੇ ਵੀ ਜੰਗ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਵਰਥ ਇਟ ਨਹੀਂ ਹੈਗਾ ਵੀ ਇੰਟਰਸਟ ਰੇਟ ਨੂੰ ਘੱਟ ਕੀਤਾ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਇਹ ਰਿਪੋਰਟਿੰਗ ਕੀਤੀ ਜਾ ਰਹੀ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ ਜਿਹੜੇ ਟੌਪ ਦੇ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ ਕਿਹਾ ਵੀ ਸਾਡਾ ਪਲਾਨ ਬਣ ਚੁੱਕਾ ਆ ਤੇ ਸਾਡੀ ਜਿਹੜੀ ਪਾਰਟੀ ਆ ਇਸ ਦੇ ਵਿੱਚ ਯੂਨੀਫਾਈਡ ਆ, ਇਕੱਠਿਆਂ ਹੋ ਚੁੱਕੀ ਆ। ਕਹਿੰਦੇ ਵੀ ਹੁਣ ਸਾਡਾ ਇੱਕ ਕੰਮ ਰਹਿ ਗਿਆ ਆ, ਡੈਮੋਕ੍ਰੇਟਸ ਨੂੰ ਇਸ ਚੀਜ਼ ਦੇ ਬਾਰੇ ਦੱਸਣਾ ਤੇ ਉਹਨਾਂ ਨੂੰ ਇਹ ਮਨਾਉਣਾ ਵੀ ਆਪਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇਸ ਮਸਲੇ ਨੂੰ ਸੁਲਝਾਈਏ ਤੇ ਰੀਓਪਨ ਕਰੀਏ। ਆਪਾਂ ਨੂੰ ਆਲਰੇਡੀ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਏਅਰਪੋਰਟਸ ਦੇ ਉੱਤੇ 6-6 ਘੰਟੇ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਲੋਕਾਂ ਨੂੰ ਇਹ ਵੀ ਡਰ ਸਤਾ ਰਿਹਾ ਵੀ ਸ਼ਾਇਦ ਇਹ ਸਮਾਂ ਹੋਰ ਵੀ ਵੱਧ ਲੱਗ ਸਕਦਾ ਆ। ਬਹੁਤ ਸਾਰੇ TSA ਦੇ ਏਜੰਟਸ ਹੁਣ ਲਗਾਤਾਰ 2 ਤਨਖਾਹਾਂ ਨਾ ਮਿਲਣ ਤੋਂ ਬਾਅਦ ਦੇ ਵਿੱਚ ਕਈ ਕੰਮ ਤੇ ਨਹੀਂ ਆ ਰਹੇ ਤੇ ਕਈਆਂ ਨੇ ਅਸਤੀਫੇ ਵੀ ਜਿਹੜੇ ਉਹ ਦੇ ਦਿੱਤੇ ਆ। ਕੱਲ ਰਾਸ਼ਟਰਪਤੀ ਟਰੰਪ ਨੇ ਰਿਪਬਲਿਕਨਸ ਨੂੰ ਕਿਹਾ ਵੀ ਭਾਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਡੈਮੋਕ੍ਰੇਟਾਂ ਤੋਂ ਵੋਟਰ ID ਬਿੱਲ ਪਾਸ ਕਰਾਇਓ ਤਾਂ ਹੀ ਮੰਨਿਓ, ਨਹੀਂ ਤਾਂ ਰਹਿਣ ਦਿਓ ਭਾਵੇਂ। ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਹ ਜਿਹੜਾ ਕਿਹਾ। ਟਰੰਪ ਹੁਣਾਂ ਨੇ ਆਲਰੇਡੀ ਕਿਹਾ ਆ ਵੀ ਜੇ ਮਿਡ ਟਰਮ ਇਲੈਕਸ਼ਨ ਅਸੀਂ ਹਾਰ ਗਏ ਤਾਂ ਮੇਰੀ ਪ੍ਰੈਜ਼ੀਡੈਂਸੀ ਖਤਮ ਆ। ਪਹਿਲਾਂ ਵੀ ਇਹ ਕਹਿੰਦੇ ਰਹੇ ਵੀ ਇੰਪੀਚਮੈਂਟ ਤੱਕ ਵੀ ਮੇਰੀ ਜਿਹੜੀ ਆ ਉਹ ਇਹਨਾਂ ਦੁਬਾਰਾ ਜਿਹੜੀ ਉਹ ਕੀਤੀ ਜਾ ਸਕਦੀ ਆ। ਪਿਛਲੀ ਵਾਰੀ ਵੀ 2 ਵਾਰੀ ਇਹਨਾਂ ਨੂੰ ਇੰਪੀਚ ਟਰੰਪ ਨੂੰ ਹਾਊਸ ਨੇ ਕੀਤਾ ਸੀਗਾ, ਸੈਨੇਟ ਚੋਂ ਦੋਨੋਂ ਵਾਰੀ ਜਿਹੜੇ ਉਹ ਬਰੀ ਹੋ ਕੇ ਬਾਹਰ ਨਿਕਲੇ ਸੀਗੇ। ਸੋ ਸੇਵ ਜਿਹੜਾ ਐਕਟ ਆ ਉਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਿਤੇ ਨਾ ਕਿਤੇ ਉਹਨਾਂ ਦਾ ਖੋਹ ਹੋ ਜਾਣਾ ਆ ਤੇ ਟਰੰਪ ਹੁਣੀ ਇਸ ਟਾਈਮ ਇਸ ਤਰੀਕੇ ਦੇ ਨਾਲ ਚੱਲ ਰਹੇ ਆ ਵੀ ਇਹ ਬਿੱਲ ਪਾਸ ਹੋਵੇ, ਡੈਮੋਕ੍ਰੇਟ ਇਸ ਦੇ ਲਈ ਮੰਨਣ ਤੇ ਤਾਂ ਹੀ ਤੁਸੀਂ ਕੋਈ ਉਹਨਾਂ ਦੀ ਸ਼ਰਤ ਜਿਹੜੀ ਉਹ ਮੰਨਿਓ, ਤਾਂ ਹੀ ਡੀਲ ਜਿਹੜੀ ਉਹ ਬਣਾਈ ਜਾਵੇ। ਸੋ ਹੁਣ ਕਹਿ ਰਹੇ ਆ ਰਿਪਬਲਿਕਨਸ ਵੀ ਅਸੀਂ ਇਕੱਠੇ ਆ ਤੇ ਅਸੀਂ ਇਹਨਾਂ ਨੂੰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਦੱਸਾਂਗੇ ਤੇ ਫਿਰ ਦੇਖਦੇ ਆ ਕਿ ਕੀ ਬਣਦਾ ਆ। ਸੈਨੇਟ ਦੇ ਡੈਮੋਕ੍ਰੇਟਸ ਦੇ ਸਾਰਿਆਂ ਦੇ ਨਾ ਮੰਨਣ ਦੇ ਨਾਲ ਵੀ ਕੋਈ ਚੱਕਰ ਨਹੀਂ, ਪਰ ਇਹਨਾਂ ਨੂੰ ਐਟਲੀਸਟ 10 ਕੁ ਜਾਣੇ ਜਿਹੜੇ ਉਹ ਚਾਹੀਦੇ ਆ, 60 ਟੋਟਲ ਵੋਟਾਂ ਚਾਹੀਦੀਆਂ ਆ ਤਾਂ ਜੋ ਇਹ ਬਿੱਲ ਨੂੰ ਪਾਸ ਕੀਤਾ ਜਾਵੇ ਤੇ ਫੰਡਿੰਗ ਦਾ ਜਿਹੜਾ ਇਸ ਟਾਈਮ ਰੇਟ ਕਾ ਬਣਿਆ ਪਿਆ ਉਹ ਖਤਮ ਹੋਵੇ। 40 ਕੁ ਦਿਨ ਹੋ ਚੱਲੇ ਨੇ DHS ਨੂੰ ਸ਼ਟਡਾਊਨ ਹੋਇਆ ਨੂੰ, ਜਿਸ ਦੇ ਨਾਲ ਫੈਡਰਲ ਵਰਕਰਸ ਚਾਹੇ TSA ਵਾਲੇ ਆ ਤੇ ਚਾਹੇ ਆਈਸ ਵਾਲੇ ਆ ਤੇ ਚਾਹੇ ਬਾਰਡਰ ਪੈਟਰੋਲ ਵਾਲੇ ਆ, ਜੋ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦਾ ਆ, ਉਹ ਸਾਰਿਆਂ ਨੂੰ ਬਗੈਰ ਤਨਖਾਹਾਂ ਤੋਂ ਕੰਮ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੈਨੇਟਰ ਕ੍ਰਿਸ ਮਰਫੀ ਇੱਕ ਜਿਹੜੇ ਸੀਨੀਅਰ ਡੈਮੋਕ੍ਰੇਟ ਆ ਉਹ ਕਹਿੰਦੇ ਆ ਵੀ DHS ਦੀ ਫੰਡਿੰਗ ਜਿਹੜੀ ਆ ਉਹ ਵਿਦਆਊਟ ਦੈਟ ਮਨੀ ਆਈਸ ਦੀ ਜਿਹੜੀ ਐਨਫੋਰਸਮੈਂਟ ਆ ਉਹ ਕਰਨੀ ਔਖੀ ਜਿਹੜੀ ਉਹ ਹੋਊਗੀ। ਸੋ ਕਹਿੰਦੇ ਵੀ ਸਭ ਤੋਂ ਈਜ਼ੀਐਸਟ ਵੇ ਹੋਊਗਾ ਵੀ ਆਈਸ ਐਨਫੋਰਸਮੈਂਟ ਦੇ ਲਈ ਮਨੀ ਨਾ ਹੋਵੇ ਤੇ ਬਾਕੀ ਨੂੰ DHS ਨੂੰ ਅਸੀਂ ਜਿਹੜਾ ਉਹ ਫੰਡ ਕਰ ਦਿੰਦੇ ਆ। ਸੋ ਆਈਸ ਦੇ ਪਰ ਕੁਤਰਨ ਨੂੰ ਜਿਹੜੇ ਡੈਮੋਕ੍ਰੇਟ ਆ ਉਹ ਕਾਲੇ ਇਸ ਟਾਈਮ ਪਏ ਹੋਏ ਆ। ਸੋ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਜੌਨ ਥਰੂਨ ਆ ਉਹਨਾਂ ਨੇ ਕਿਹਾ ਵੀ ਅਸੀਂ ਆਪਸ ਦੇ ਵਿੱਚ ਰਿਪਬਲਿਕਨਸ ਨੇ ਕਰ ਲਿਆ ਆ ਤੇ ਕਹਿੰਦੇ ਵੀ ਇਹ ਜਿਹੜਾ ਪਾਰਟੀਜ਼ਨ ਬਿੱਲ ਆ ਉਸ ਨੂੰ ਅਸੀਂ ਪਾਸ ਕਰਾਉਣ ਬਾਰੇ ਸੋਚ ਰਹੇ ਆ ਵੀ ਚਾਹੇ ਡੈਮੋਕ੍ਰੇਟ ਵੋਟਾਂ ਦੀ ਜਿਹੜੀ ਉਹ
ਲੋੜ ਨਾ ਹੀ ਜਿਹੜੀ ਉਹ ਪਵੇ। ਪਰ ਹਾਲ ਦੀ ਘੜੀ 60 ਵੋਟਾਂ ਜਿਹੜੀਆਂ ਉਹ ਇਹਨਾਂ ਨੂੰ ਜ਼ਰੂਰੀ ਚਾਹੀਦੀਆਂ ਨੇ ਪਾਸ ਕਰਾਉਣ ਦੇ ਲਈ, ਤੇ ਉਹ ਨੰਬਰ ਜਾਦੂਈ ਆંકੜੇ ਤੱਕ ਅਜੇ ਜਿਹੜੇ ਰਿਪਬਲਿਕਨਸ ਆ ਨਹੀਂ ਪਹੁੰਚ ਰਹੇ ਵਿਦਆਊਟ ਡੈਮੋਕ੍ਰੇਟ ਪਾਰਟੀ ਦੇ ਕੁਝ ਲੀਡਰਸ ਦੀ ਸਪੋਰਟ ਤੋਂ। ਜੀ, ਸੋ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਹੁਣੀ ਮੇਲ ਇਨ ਬੈਲਟ ਦੇ ਅਗੇਂਸਟ ਬੋਲਦੇ ਆ, ਪਰ ਕਹਿੰਦੇ ਪਬਲਿਕ ਰੈਕਰਡਸ ਇਹ ਮਿਲੇ ਹੈਗੇ ਆ ਵੀ ਫਲੋਰੀਡਾ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਮੇਲ ਕਰਕੇ ਵੋਟ ਪਾਈ ਸੀ। ਫਲੋਰੀਡਾ ਦੀ ਜਿਹੜੀ 87th ਹਾਊਸ ਡਿਸਟ੍ਰਿਕਟ ਦੀ ਵੋਟ ਹੋਈ ਸੀਗੀ। ਹਾਲਾਂਕਿ ਉਹ ਕ੍ਰਿਟੀਕਲੀ ਇੱਕ ਸਾਲ ਤੋਂ ਹੀ ਬੋਲ ਰਹੇ ਆ ਵੀ ਮੇਲ ਇਨ ਬੈਲਟ ਜਿਹੜੇ ਆ ਇਹ ਮੇਲ ਇਨ ਚੀਟਿੰਗ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇਹ ਇਲੀਨੋਇਸ ਸਟੇਟ ਦੇ ਵਿੱਚ ਇੱਕ ਜੂਰੀ ਨੇ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਨੂੰ ਕਨਵਿਕਟ ਕੀਤਾ ਹੈ, ਜਿਹਦੇ ਕੋਲ $10.6 ਮਿਲੀਅਨ ਦੀ ਕੋਕੇਨ ਸੀਗੀ ਉਹਦੇ ਟ੍ਰੇਲਰ ਦੇ ਵਿੱਚ। ਤੇ ਉਹਨੇ ਕਿਹਾ ਸੀ ਵੀ ਮੈਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ ਕੋਈ ਵੀ, ਪਰ ਜਦੋਂ ਉਹਦੇ ਫੋਨ ਮੈਸੇਜਸ ਚੈੱਕ ਹੋਏ ਸੀ ਤੇ ਉਹਦੇ ਵਿੱਚ ਪਤਾ ਚੱਲਿਆ ਸੀ ਵੀ ਹੀ ਵਾਜ਼ ਏ ਡਰੱਗ ਮੂਲ, ਤੇ 120 ਸਾਲਾਂ ਤੱਕ ਦੀ ਜਿਹੜੀ ਆ ਸਜ਼ਾ ਉਸ ਨੂੰ ਹੋ ਸਕਦੀ ਹੈਗੀ ਆ। ਮੈਕਲੀਨ ਕਾਉਂਟੀ ਇਲੀਨੋਇਸ ਦੇ ਵਿੱਚ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਨੂੰ ਪਿਛਲੇ ਵੀਰਵਾਰ ਵਨ ਆਫ ਦਾ ਕਹਿੰਦੇ ਲਾਰਜੈਸਟ ਕੋਕੇਨ ਦਾ ਕੇਸ ਸੀ ਕਾਉਂਟੀ ਦੇ ਵਿੱਚ। ਉਹਨਾਂ ਦੀ ਕਾਉਂਟੀ 'ਚ 234 ਪਾਉਂਡ ਦੀ ਕੋਕੇਨ ਸੀਗੀ ਵਰਥ 10.6 ਮਿਲੀਅਨ ਸਟਰੀਟ ਦੇ ਉੱਤੇ, ਤੇ 4 ਵੱਡੇ ਜਿਹੜੇ ਗਾਰਬੇਜ ਬੈਗਸ ਆ ਉਹਨਾਂ ਦੇ ਵਿੱਚ ਲਕੋਈ ਹੋਈ ਸੀ ਇਨਸਾਈਡ ਦਾ ਰੈਫ੍ਰਿਜਰੇਟਰ ਟ੍ਰੇਲਰ। ਜੋਬਨਪ੍ਰੀਤ ਸਿੰਘ 30 ਸਾਲਾਂ ਦਾ, ਹੁਣ ਉਹਨੂੰ 30 ਸਾਲਾਂ ਤੋਂ ਲੈ ਕੇ 120 ਸਾਲਾਂ ਤੱਕ ਦੀ ਜਿਹੜੀ ਆ ਸਜ਼ਾ ਹੋ ਸਕਦੀ ਹੈਗੀ ਆ। ਯੂਰੀ ਨੇ ਉਹਨੂੰ ਗਿਲਟੀ ਫਾਈਂਡ ਕੀਤਾ ਹੈਗਾ। ਕੰਟਰੋਲਡ ਸਬਸਟੈਂਸ ਟ੍ਰੈਫਿਕਿੰਗ ਐਂਡ ਅਨਲawful possession of a controlled substance with intent to deliver, ਤੇ ਕਹਿੰਦੇ ਵੀ 75% ਉਹਦੀ ਜਿਹੜੀ ਸੈਂਟੈਂਸ ਆ ਉਹ ਉਹਨੂੰ ਸਰਵ ਕਰਨੀ ਪਊਗੀ ਬਿਫੋਰ ਬਿਕਮਿੰਗ ਐਲੀਜੀਬਲ ਫॉर ਪੈਰੋਲ। ਸਰਕਟ ਜੱਜ ਵਿਲੀਅਮ ਯੋਡਰ ਉਹਨਾਂ ਨੇ ਸੈਂਟੈਂਸ ਜਿਹੜੀ ਆ ਮਈ 28 ਨੂੰ ਦੇਣੀ ਹੈਗੀ ਆ। ਅਪ੍ਰੈਲ 17 2025 ਚ ਇਲੀਨੋਇਸ ਦੇ ਸਟੇਟ ਪੁਲਿਸ ਟਰੂਪਰ ਨੇ ਜੋਬਨਪ੍ਰੀਤ ਸਿੰਘ ਨੂੰ ਪੁੱਲ ਕੀਤਾ ਸੀ ਈਸਟ ਬਾਉਂਡ ਇੰਟਰਸਟੇਟ 74 ਦੇ ਉੱਤੇ, ਜਿਹੜਾ ਲੀਰੋਏ ਐਗਜ਼ਿਟ ਹੈਗਾ। ਉਸ ਟਾਈਮ ਦੇ ਉੱਤੇ ਰੈਫ੍ਰਿਜਰੇਟਰ ਟਰੱਕ ਉਹ ਲੈ ਕੇ ਜਾ ਰਿਹਾ ਸੀ, ਪੋਲਟਰੀ ਦੇ ਪ੍ਰੋਡਕਟ ਸੀ ਉਹਦੇ ਵਿੱਚ, ਤੇ ਉਹਦੇ ਚ ਜੋ ਪੈਟਰੋਲ ਵਾਲਾ ਸੀ ਟਰੂਪਰ ਸੀ ਉਹਨੂੰ ਸ਼ੱਕ ਹੋਈ ਕਿਸੇ ਤਰ੍ਹਾਂ ਭਈ ਉਹਨੂੰ ਪੁੱਲ ਕੀਤਾ, ਤੇ ਉਹਦੇ ਚ ਕਹਿੰਦੇ ਭਈ ਨਰਵਸ ਸੀਗਾ। ਜਦੋਂ ਫਿਰ ਪਤਾ ਲੱਗਿਆ K9 ਉਹਨਾਂ ਨੇ ਆਫੀਸਰਸ ਬੁਲਾ ਲਏ, ਟ੍ਰੇਲਰ ਦੇ ਵਿੱਚ ਚੈੱਕ ਕੀਤਾ ਤੇ 4 ਵੱਡੇ ਜਿਹੜੇ ਕਾਲੇ ਗਾਰਬੇਜ ਦੇ ਬੈਗ ਸੀਗੇ, ਕੋਕੀਨ ਉਹਨਾਂ ਦੇ ਵਿੱਚ ਸੀਗੀ 234 ਪਾਉਂਡ, ਲਾਰਜੈਸਟ ਡਰੱਗ ਸੀਜ਼ਰ ਮੈਕਲੀਨ ਕਾਉਂਟੀ ਦੀ ਹਿਸਟਰੀ ਦੇ ਵਿੱਚ। ਸੋ ਤੁਹਾਨੂੰ ਦੱਸਿਆ ਹੀ ਆ। ਸਿੰਘ ਦਾ ਜਿਹੜਾ ਡਿਫੈਂਸ ਇਹ ਸੀ, ਉਹਨੇ ਇਹ ਕਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹਦੇ ਵਿੱਚ ਡਰੱਗ ਹੈਗੀ ਟ੍ਰੇਲਰ ਦੇ, ਤੇ ਉਹਨੇ ਕਿਹਾ ਵੀ ਮੈਂ ਤਾਂ 2 ਲੋਡ ਜਿਹੜੇ ਆ ਉਹ ਪ੍ਰੋਡਿਊਸ ਦੇ ਪਿਕਅਪ ਕੀਤੇ ਸੀ, ਤੇ ਮੈਨੂੰ ਤਾਂ ਇਹ ਵੀ ਨਹੀਂ ਮੈਂ ਦੇਖਿਆ ਵੀ ਗਾਰਬੇਜ ਦੇ ਬੈਗਸ ਉਹਨਾਂ ਦੇ ਵਿੱਚ ਹੈਗੇ ਆ। ਇਨਵੈਸਟੀਗੇਟਰਸ ਬਾਈ ਨਹੀਂ ਕਰ ਰਹੇ ਸੀ ਇਸ ਚੀਜ਼ ਨੂੰ, ਤੇ ਪਰ ਜਦੋਂ ਜੋਬਨਪ੍ਰੀਤ ਸਿੰਘ ਦਾ ਸੈੱਲ ਫੋਨ ਉਹਨਾਂ ਨੇ ਪੂਰਾ ਚੈੱਕ ਕੀਤਾ, ਉਹਦੇ ਵਿੱਚ ਕਮਿਊਨੀਕੇਸ਼ਨ ਉਹਨਾਂ ਨੇ ਪਾਈ ਵੀ ਕਿਸ ਤਰ੍ਹਾਂ ਜਿਹੜਾ ਆ ਉਹ ਉਹਦੇ ਜਿਹੜੇ ਮੈਸੇਜਸ ਸੀਗੇ ਉਹਨਾਂ ਤੋਂ ਪੱਕਾ ਪਤਾ ਚੱਲ ਗਿਆ ਉਹਨਾਂ ਨੂੰ ਵੀ ਹੀ ਵਾਜ਼ ਵਰਕਿੰਗ ਐਜ਼ ਏ ਡਰੱਗ ਮਿਊਲ। ਪ੍ਰੋਸੀਕਿਊਟਰਸ ਨੇ ਇਹ ਕਿਹਾ ਵੀ ਇਲੀਨੋਇਸ ਦੀ ਸਟੇਟ ਪੁਲਿਸ ਨੇ ਜੋ ਵਹੀਕਲ ਨੂੰ ਰੋਕਿਆ ਤੇ ਉਹਦੇ ਚੋਂ ਇਹ ਸਾਰੀ ਚੀਜ਼ ਜੋ ਫੜੀ ਹੈਗੀ ਆ, ਇਹ ਬਹੁਤ ਵਧੀਆ ਕੰਮ ਕੀਤਾ। ਇਸ ਨੇ ਸਾਡੀ ਕਮਿਊਨਿਟੀ ਨੂੰ ਜ਼ਹਿਰ ਦੇਣੀ ਸੀ 238 ਪਾਉਂਡ ਦੀ ਕੋਕੇਨ ਨੇ, ਤੇ ਉਹਨਾਂ ਨੇ ਅਸਿਸਟੈਂਟ ਸਟੇਟ ਦੇ ਅਟਾਰਨੀ ਅਲੈਗਜ਼ੈਂਡਰ ਵਿਲੀਅਮ ਨੂੰ ਜਿਹੜਾ ਆ ਉਹਨਾਂ ਦਾ ਧੰਨਵਾਦ ਕੀਤਾ ਵੀ ਇਸ ਕੇਸ ਨੂੰ ਬਹੁਤ ਜਿਹੜਾ ਧਿਆਨ ਦੇ ਨਾਲ ਲੜਿਆ, ਤਾਂ ਕਿ ਹੁਣ ਜਿਹੜਾ ਆ ਇਹ ਬੰਦਾ ਇਸ ਨੂੰ ਅਸੀਂ ਜੇਲ੍ਹ ਦੇ ਵਿੱਚ ਲੰਮੇ ਸਮੇਂ ਦੇ ਲਈ ਪਾਉਣ ਜਾ ਰਹੇ ਹਾਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ, ਇੱਕ ਕੁਆਡਰੂਪਲ ਐਮਪਿਊਟੀ ਉਹ ਇਨਸਾਨ ਹੁੰਦਾ ਆ ਜਿਸ ਦੇ ਦੋਨੋਂ ਹੱਥ ਤੇ ਦੋਨੋਂ ਜਿਹੜੀਆਂ ਲੱਤਾਂ ਆ ਪੈਰ ਆ ਉਹ ਐਮਪਿਊਟ ਯਾਨੀ ਕਿ ਕੱਟੇ ਹੁੰਦੇ ਆ ਕਿਸੇ ਬਿਮਾਰੀ ਕਰਕੇ ਜਾਂ ਕੋਈ ਜਿਹੜਾ ਕਾਰਨ ਕਰਕੇ ਕਿਸੇ ਨੂੰ ਕੋਈ ਸੱਟ ਚੋਟ ਲੱਗੀ ਹੋਵੇ।
ਇਸੇ ਤਰੀਕੇ ਦਾ ਇੱਕ US ਦਾ ਕੁਆਡਰੂਪਲ ਐਮਪਿਊਟੀ cornhole ਦਾ ਚੈਂਪੀਅਨ ਵੀ ਆ, ਇੱਕ ਗੇਮ ਖੇਲਦੇ ਆ ਇੱਥੇ, ਡੇਟਨ ਵੈਬਰ 27 ਸਾਲਾਂ ਦਾ। ਉਸ ਦੇ ਉੱਤੇ ਹੁਣ ਦੋਸ਼ ਲੱਗੇ ਆ ਵੀ ਇੱਕ ਕਾਰ ਦੇ ਵਿੱਚ ਆਰਗੂਮੈਂਟ ਹੋਣ ਤੋਂ ਬਾਅਦ 'ਚ ਕਥਿਤ ਤੌਰ ਦੇ ਉੱਤੇ ਮੈਰੀਲੈਂਡ ਦਾ ਵੀ ਮੈਰੀਲੈਂਡ ਦਾ ਬ੍ਰੈਡਰਿਕ ਵੈਲਜ਼ ਨੂੰ ਇਸ ਬੰਦੇ ਨੇ ਗੋਲੀ ਮਾਰ ਦਿੱਤੀ ਆ। ਹੁਣ ਬਹੁਤੇ ਲੋਕ ਇਸ ਗੱਲੋਂ ਭੁਚੱਕੇ ਆ ਵੀ ਜਿਸ ਦੀਆਂ ਦੋ ਲੱਤਾਂ ਨਹੀਂ, ਗੋਡਿਆਂ ਤੋਂ ਥੱਲੇ ਲੱਤਾਂ ਨਹੀਂ ਆ ਤੇ ਕੂਹਣੀਆਂ ਤੋਂ ਅੱਗੇ ਜਿਸ ਦੇ ਬਾਹਾਂ ਨਹੀਂ ਹੈਗੀਆਂ, ਉਹਨੇ ਗੋਲੀ ਜਿਹੜੀ ਉਹ ਕਿੱਦਾਂ ਚਲਾਈ ਆ। ਪਰ ਹੁਣ ਇੱਕ ਵੀਡੀਓ ਸਰਫੇਸ ਹੋਈ ਆ ਜਿਸ ਦੇ ਵਿੱਚ ਅਮਰੀਕਨ cornhole ਲੀਗ ਦਾ ਜਿਹੜਾ ਚੈਂਪੀਅਨ ਵੈਬਰ, ਉਹ ਬੰਦੂਕ ਦੇ ਵਿੱਚ ਮੈਗਜ਼ੀਨ ਪਾ ਕੇ ਉਹ ਗੋਲੀਆਂ ਚਲਾਉਂਦਾ ਹੋਇਆ ਦੇਖਿਆ ਜਿਹੜਾ ਉਹ ਗਿਆ ਆ। ਸੋ ਇਸ ਕਰਕੇ ਹੁਣ ਇਹ ਦੋਸ਼ ਹੋਰ ਵੀ ਜਿਹੜੇ ਸੰਗੀਨ ਆ ਉਹ ਬਣ ਚੁੱਕੇ ਆ। ਸੋ ਡੇਟਨ ਵੈਬਰ ਕਹਿੰਦੇ ਵੀ ਆਪਣੀਆਂ ਲਿੰਬਸ ਲੂਜ਼ ਕਰਨ ਤੋਂ ਬਾਅਦ 'ਚ, ਬੈਕਟੀਰੀਅਲ ਇਨਫੈਕਸ਼ਨ ਤੋਂ ਬਾਅਦ 'ਚ, ਜਾਂ ਛੋਟਾ ਹੀ ਸੀ ਇਨਫੈਂਸੀ ਦੇ ਵਿੱਚ ਸੀਗਾ, ਉਹ cornhole ਚੈਂਪੀਅਨ ਬਣਿਆ। ਲੋਕਾਂ ਨੇ ਬਹੁਤ ਉਸਨੂੰ ਸੈਲੀਬ੍ਰੇਟ ਕੀਤਾ ਵੀ ਦੇਖ ਵੀ ਇਹਨੇ ਔਕੜਾਂ ਸਾਰੀਆਂ ਜਿਹੜੀਆਂ ਉਹ ਹਾਰ ਕੇ, ਉਹਨਾਂ ਨੂੰ ਹਰਾ ਕੇ ਅੱਜ ਜਿਹੜੀ ਆ ਇੱਥੇ ਜਿੱਤ ਪ੍ਰਾਪਤ ਕੀਤੀ ਆ। ਪਰ ਹੁਣ ਇਸ ਦੇ ਉੱਤੇ ਦੋਸ਼ ਆ ਵੀ ਇਸ ਨੇ 27 ਸਾਲਾਂ ਦੇ ਇੱਕ ਹੋਰ ਮੁੰਡੇ ਨੂੰ 27 ਸਾਲਾਂ ਦਾ ਆਪ ਆ, ਬ੍ਰੈਡਰਿਕ ਵੈਲਜ਼ ਨਾਂ ਦੇ ਬੰਦੇ ਨੂੰ ਇਸਨੇ ਗੋਲੀਆਂ ਦੇ ਨਾਲ ਜਿਹੜਾ ਉਹ ਮਾਰ ਦਿੱਤਾ ਹੈਗਾ ਆ। ਸੋ ਉਸ ਮਾਮਲੇ ਦੇ ਵਿੱਚ ਜਿਹੜੇ ਇਸ ਦੇ ਉੱਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਦੋਸ਼ ਲਾ ਕੇ ਗ੍ਰਿਫਤਾਰ ਇਸ ਨੂੰ ਕਰ ਲਿਆ ਗਿਆ ਆ। ਕਹਿੰਦੇ ਵੀ ਲੜਾਈ ਇਹਨਾਂ ਦੀ ਗੱਡੀ ਦੇ ਵਿੱਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ ਨੇ ਉਹਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਆ। ਤੇ ਕਹਿੰਦੇ ਵੀ 2 ਜਾਣੇ ਜਿਨ੍ਹਾਂ ਨੇ ਇਹ ਕਿਲਿੰਗ ਖੁਦ ਦੇਖੀ ਆ, ਉਹਨਾਂ ਨੇ ਪੁਲਿਸ ਅਫਸਰ ਨੂੰ ਵੇਵ ਡਾਊਨ ਕਰਕੇ ਜਿਹੜਾ ਉਹ ਦੱਸਿਆ ਵੀ ਆਹ ਇੰਸੀਡੈਂਟ ਵਾਪਰਿਆ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਸ ਦਾ ਪਿੱਛਾ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ। ਡੈਨਮਾਰਕ ਦੇ ਵਿੱਚ ਇਲੈਕਸ਼ਨ ਆ ਤੇ ਟਰੰਪ ਉਹਨਾਂ ਦਾ ਗ੍ਰੀਨਲੈਂਡ ਦੀ ਥ੍ਰੈਟ ਨੂੰ ਲੈ ਕੇ ਇਹਦਾ ਜਿਹੜਾ ਅਸਰ ਆ ਕਾਫੀ ਵੱਡਾ ਜਿਹੜਾ ਉਸ ਇਲੈਕਸ਼ਨ ਤੇ ਪੈਣ ਜਾ ਰਿਹਾ ਹੈਗਾ। ਪ੍ਰਾਈਮ ਮਿਨਿਸਟਰ ਮੈਟੇ ਫਰੈਡਰਿਕਸਨ ਜੋ ਹੈਗੇ ਆ, ਉਹ ਕਹਿੰਦੇ ਵੀ ਬੜੀ ਈਜ਼ਲੀ ਵਿਨ ਕਰ ਜੂਗੇ 3rd ਟਰਮ ਦੇ ਲਈ, ਕਿਉਂਕਿ ਉਹਨਾਂ ਨੇ ਸਟੈਂਡ ਲਿਆ ਹੈਗਾ US ਦੇ ਪ੍ਰੈਜ਼ੀਡੈਂਟ ਦੇ ਅਗੇਂਸਟ। 4.3 ਮਿਲੀਅਨ ਡੇਨਸ ਰਜਿਸਟਰ ਵੋਟ ਆ ਤੇ VOTING 8 ਵਜੇ ਸਟਾਰਟ ਹੋਊਗੀ ਤੇ 8 ਵਜੇ ਸ਼ਾਮ ਨੂੰ ਜਿਹੜੀ ਖਤਮ ਹੋਊਗੀ। ਉਹਨਾਂ ਦਾ ਜਿਹੜਾ ਮੇਨ ਚੈਲੰਜਰ ਹੈਗਾ ਆ ਉਹ ਸੈਂਟਰ ਰਾਈਟ ਡਿਫੈਂਸ ਮਿਨਿਸਟਰ ਟਰੋਲੀ ਪੌਲਸਨ ਆ ਤੇ ਦ ਵੋਟ ਜਿਹੜੀ ਆ ਇਹ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਪੈ ਰਹੀ ਆ ਜਦੋਂ ਹਜੇ ਵੀ ਗ੍ਰੀਨਲੈਂਡ ਦੇ ਲੋਕ ਕਾਫੀ ਟੈਨਸ਼ਨ ਦੇ ਵਿੱਚ ਹੈਗੇ ਆ ਵੀ ਪਤਾ ਨਹੀਂ ਕਿਹੜੇ ਟਾਈਮ ਦੇ ਉੱਤੇ ਜਿਹੜਾ ਟਰੰਪ ਹੋਣੀ ਸਾਡੇ ਤੇ ਵੀ ਕਿਸੇ ਤਰ੍ਹਾਂ ਦਾ ਵਾਰ ਨਾ ਕਰ ਦੇਣ ਜਾਂ ਸਾਨੂੰ ਆਪਣੇ ਕਬਜ਼ੇ ਦੇ ਅੰਡਰ ਨਾ ਲੈ ਲੈਣ। ਗ੍ਰੀਨਲੈਂਡ ਦੇ ਲੋਕਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ। ਲਗਭਗ ਕਹਿੰਦੇ ਹਰ ਇੱਕ ਗ੍ਰੀਨਲੈਂਡ ਦਾ ਜਿਹੜਾ ਰੈਜ਼ੀਡੈਂਟ ਸੀ ਉਹ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਇਆ ਸੀ ਤੇ ਉਹ ਕਹਿੰਦੇ ਸੀ ਵੀ ਨਹੀਂ, ਅਸੀਂ ਆਪਣਾ ਮੁਲਕ ਆਜ਼ਾਦ ਰੱਖਣਾ ਆ, ਅਸੀਂ ਕਿਸੇ ਦੇ ਥੱਲੇ ਨਹੀਂ ਆਉਣਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ। ਡੈਨ ਸਟੈਂਟਨ, ਕਾਫੀ ਨਾਮ ਜਿਹੜਾ ਆਪਣੇ ਖਾਸ ਕਰਕੇ ਸਿੱਖਾਂ ਨੇ ਰੀਸੈਂਟਲੀ ਇਹਨਾਂ ਦਾ ਜਿਹੜਾ ਉਹ ਸੁਣਿਆ। ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਦੇ ਇਹ ਡਾਇਰੈਕਟਰ ਵੀ ਆ, ਸੀਸਿਸ ਦੇ ਵਿੱਚ ਉਸਨੂੰ ਰਨ ਕਰਦੇ ਜਿਹੜੇ ਹੋ ਰਹੇ ਆ। ਹੁਣ ਸਵਾਲ ਜਿਹੜੇ ਇਹ ਚੱਲ ਰਹੇ ਖਾਸ ਕਰਕੇ ਈਰਾਨ ਦੀ ਵਾਰ ਤੋਂ ਬਾਅਦ 'ਚ ਵੀ ਵੈਸਟ ਨੂੰ ਕਿਤੇ ਈਰਾਨ ਦੇ ਸਲੀਪਰ ਸੈਲਸ ਤੋਂ ਖਤਰਾ ਤਾਂ ਨਹੀਂ ਆ। ਸੋ ਇਹ ਸਵਾਲ ਕੈਨੇਡਾ ਦੇ ਵਿੱਚ ਵੀ ਜਿਹੜਾ ਇਸ ਟਾਈਮ ਚੱਲ ਰਿਹਾ ਤੇ ਉਸ ਦੇ ਸਵਾਲ ਦੇ ਵਿੱਚ ਜਿਹੜੇ ਡੈਨ ਸਟੈਂਟਨ ਆ ਉਹਨਾਂ ਨੇ ਇਹ ਇੱਕ ਬਿਆਨ ਜਿਹੜਾ ਉਹ ਦਿੱਤਾ ਆ, ਕਿਉਂਕਿ ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਡਗ ਫੋਰਡ ਆ ਉਹਨਾਂ ਨੇ ਕਿਹਾ ਵੀ ਕਹਿੰਦਾ ਵੀ ਮੈਂ ਇਹ ਮੰਨਦਾ ਆ ਵੀ ਸਲੀਪਰ ਸੈਲਸ ਪੂਰੀ ਦੁਨੀਆ ਦੇ ਵਿੱਚ ਆ ਤੇ ਕਹਿੰਦੇ ਵੀ ਮੈਨੂੰ ਇਹ ਵੀ ਸ਼ੱਕ ਆ ਵੀ ਉਹ US ਦੇ ਵਿੱਚ ਵੀ ਆ ਤੇ ਉਹ ਕੈਨੇਡਾ ਦੇ ਵਿੱਚ ਵੀ ਆ। ਸੋ ਸੀਸਿਸ ਜੋ ਕੈਨੇਡਾ ਦੀ ਇੰਟੈਲੀਜੈਂਸ ਸਰਵਿਸ ਨੂੰ ਰਨ ਕਰਨ ਵਾਲੇ ਐਕਸ ਸਪਾਈ ਨੇ, ਉਹਨਾਂ ਨੇ ਕਿਹਾ ਵੀ ਈਰਾਨ ਜਿਹੜਾ ਆ ਉਹ ਭਾਰਤ ਵਾਂਗੂ ਸਲੀਪਰ ਸੈੱਲ ਨਹੀਂ ਰੱਖਦਾ, ਉਹ ਕ੍ਰਿਮੀਨਲ ਪ੍ਰੌਕਸੀਜ਼ ਜਿੱਦਾਂ ਲਾਰੈਂਸ ਬਿਸ਼ਨੋਈ ਗੈਂਗ ਤੇ ਹੋਰ ਜਿਹੜੇ ਕ੍ਰਿਮੀਨਲ ਐਕਟਿਵਿਸਟ ਕ੍ਰਿਮੀਨਲ ਲੋਕ ਆ ਉਹਨਾਂ ਨੂੰ ਜਿਹੜਾ ਉਹ ਵਰਤ ਰਿਹਾ। ਸੋ ਉਹ ਬਿਆਨ ਥੋੜਾ ਜਿਹਾ ਤੁਹਾਡੇ ਲਈ ਹਰਜੋਤ ਸਿੰਘ ਜੀ ਆਪਾਂ ਪੇਸ਼ ਵੀ ਕਰਦੇ ਹਾਂ, ਸੁਣਾਉਂਦੇ ਹਾਂ ਵੀ ਉਹ ਕੀ ਇਸ ਦੇ ਵਿੱਚ ਆਖ ਰਹੇ ਆ, ਤਾਂ ਜੋ ਕਿਉਂਕਿ ਉਹਨਾਂ ਨੇ ਸਿੱਧੀ ਈਰਾਨ ਦੀ ਜਿਹੜੀ ਤੁਲਨਾ ਭਾਰਤ ਦੇ ਨਾਲ ਜਿਹੜੀ ਉਹ ਕੀਤੀ ਆ ਵੀ ਈਰਾਨ ਉਸੇ ਤਰੀਕੇ ਦੇ ਹੀ ਹੱਥਕੰਡੇ ਅਪਣਾਉਂਦਾ ਆ ਜਿੱਦਾਂ ਇੰਡੀਆ ਦੀ ਇੰਟੈਲੀਜੈਂਸ ਰॉ ਵਾਲੇ
ਬਾਹਰਲੇ ਮੁਲਕਾਂ ਦੇ ਵਿੱਚ ਕ੍ਰਿਮੀਨਲ ਪ੍ਰੋਕਸੀਜ਼ ਦੀ ਵਰਤੋਂ ਕਰਦੇ। ਸੋ ਹਰਜੋਤ ਸਿੰਘ ਜੀ, ਇਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਜਿਹੜੇ ਡੈਨ ਆ ਉਹ ਇਹ ਕਹਿ ਰਹੇ ਆ ਵੀ ਈਰਾਨ ਭਾਰਤ ਵਾਂਗੂ, ਰਸ਼ੀਆ ਵਾਂਗੂ, ਭਾਰਤ ਦਾ ਉਹਨਾਂ ਨੇ ਸਪੈਸ਼ਲ ਫੋਰਨ ਇੰਟੈਲੀਜੈਂਸ ਸਰਵਿਸ ਦਾ ਜਿਹੜਾ ਇਸ ਦੇ ਵਿੱਚ ਨਾਮ ਲਿਆ ਆ ਵੀ ਉਹ ਵਰਤਦੇ ਨੇ ਇਦਾਂ ਦੇ ਕ੍ਰਿਮੀਨਲ ਲੋਕਾਂ ਨੂੰ। ਤੇ ਕਹਿੰਦੇ ਵੀ ਜਿਹੜੇ ਕ੍ਰਾਈਮ ਕਮਿਟ ਕਰ ਰਹੇ ਹੁੰਦੇ ਉਹਨਾਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਵੀ ਉਹ ਕਿਹਨਾਂ ਦੇ ਲਈ ਕੰਮ ਕਰ ਰਹੇ ਆ, ਵੀ ਉਹ ਭਾਰਤ ਲਈ ਕਰ ਰਹੇ ਆ, ਰਸ਼ੀਆ ਲਈ ਕਰ ਰਹੇ ਆ, ਈਰਾਨ ਲਈ ਕਰ ਰਹੇ ਆ। ਸੋ ਇਸ ਤਰੀਕੇ ਦੇ ਨਾਲ ਸੋ ਬੜੀ ਇਹਨਾਂ ਨੇ ਵਧੀਆ ਢੰਗ ਦੇ ਨਾਲ ਭਾਰਤ ਨੂੰ ਵੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਬਿਆਨ ਦੇ ਵਿੱਚ ਐਕਸਪੋਜ਼ ਜਿਹੜਾ ਉਹ ਕਰ ਦਿੱਤਾ। ਸਵਾਲ ਜਿਹੜਾ ਈਰਾਨ ਦੇ ਸਲੀਪਰ ਸੈਲਸ ਦਾ ਚੱਕਿਆ ਗਿਆ ਸੀਗਾ, ਪਰ ਇਸ ਦੇ ਵਿੱਚ ਭਾਰਤ ਵੀ ਜਿਹੜਾ ਨਾਲ ਦੇ ਨਾਲ ਸਾਹਮਣੇ ਜਿਹੜਾ ਉਹ ਆ ਗਿਆ। ਬਹੁਤ ਸਾਰੇ ਜਿਹੜੇ ਕੈਨੇਡੀਅਨ ਪੈਟਰੀਅਟ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਮਾਰਕ ਕਾਰਨੀ ਤੋਂ ਨਾਖੁਸ਼ ਨੇ, ਖਾਸ ਕਰਕੇ ਇਸ ਮੁੱਦੇ ਦੇ ਉੱਤੇ ਵੀ ਭਾਰਤ ਨੇ ਕ੍ਰਿਮੀਨਲਸ ਦੀ ਵਰਤੋਂ ਕਰਦੇ ਹੋਏ ਕੈਨੇਡੀਅਨ ਸੋਵਰਨਟੀ ਨੂੰ ਛਿੱਕੇ ਟੰਗਿਆ, ਕੈਨੇਡੀਅਨ ਨਾਗਰਿਕ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਜਿਹੜਾ ਉਹ ਅਸੈਸੀਨੇਟ ਕੀਤਾ, ਮਾਰਿਆ। ਤੇ ਇਹ ਜਿਹੜਾ ਮੁਲਕ ਦੇ ਇਸ ਟਾਈਮ ਲੀਡਰ ਨੇ ਉਹ ਉਸੇ ਹੀ ਜਿਹੜੇ ਮੁਲਕ ਜਿਨ੍ਹਾਂ ਨੇ ਆ ਕੇ ਕੈਨੇਡੀਅਨ ਪ੍ਰਭੂ ਸੱਤਾ ਨੂੰ ਛਿੱਕੇ ਟੰਗਿਆ ਉਹਨਾਂ ਦੇ ਨਾਲ ਜੱਫੀਆਂ ਪਾਉਂਦੇ ਆ, ਉਹਨਾਂ ਨੂੰ ਡੀਲਾਂ ਜਿਹੜੀਆਂ ਉਹਨਾਂ ਦੇ ਨਾਲ ਕਰ ਰਹੇ ਆ। ਸੋ ਇਹ ਕਿਤੇ ਨਾ ਕਿਤੇ ਜਿਹੜਾ ਡੈਨ ਸਟੈਟਨ ਆ ਉਸ ਦਾ ਦਰਦ ਵੀ ਇਸ ਦੇ ਵਿੱਚੋਂ ਗੱਲ ਚੋਂ ਨਾਲ ਜਿਹੜਾ ਉਹ ਝਲਕਦਾ ਆ, ਜਿਹੜਾ ਉਹ ਡੁੱਲਦਾ ਆ। 30 ਸਾਲ ਇਸਨੇ ਸੀਸੀਜ਼ ਲਈ ਹਰਜੋਤ ਸਿੰਘ ਜੀ ਕੰਮ ਕੀਤਾ ਆ ਉੱਥੇ, ਤੇ ਉਹ ਸਿੱਧਾ ਕਹਿ ਰਿਹਾ ਆ ਵੀ ਈਰਾਨ ਤੇ ਇੰਡੀਆ ਵਾਲੇ ਕ੍ਰਿਮੀਨਲ ਪ੍ਰੋਕਸੀਜ਼ ਦੀ ਵਰਤੋਂ ਕਰਦੇ ਆ ਜੇ ਕੋਈ ਵੀ ਉਹਨਾਂ ਨੇ ਕਾਂਡ ਕਰਨਾ ਹੋਵੇ। ਰੀਸੈਂਟਲੀ ਕੈਨੇਡਾ ਦੇ ਵਿੱਚ ਇੱਕ ਬੰਦੇ ਨੂੰ ਮਾਰਿਆ ਈਰਾਨ ਦਾ ਜਿਹੜੇ ਰਜੀਮ ਦਾ ਉਲਟ ਬੋਲਦਾ ਸੀਗਾ, ਤੇ 2 ਜਾਣੇ ਉਸ ਦੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਈ ਗਈ ਆ। ਸੋ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਈਰਾਨ ਵਾਲੇ, ਇੰਡੀਆ ਵਾਲੇ, ਬਾਹਰਲੇ ਮੁਲਕਾਂ ਦੇ ਵਿੱਚ ਸਲੀਪਰ ਸੈਲਸ ਦੀ ਥਾਂ ਤੇ ਕ੍ਰਿਮੀਨਲ ਪ੍ਰੋਕਸੀਜ਼ ਦੀ ਵਰਤੋਂ ਕਰਦੇ ਹੋਏ ਕਰ ਰਹੇ ਆ। ਕੈਨੇਡਾ ਦੇ ਵਿੱਚ ਤੇ ਇੱਕ ਹੋਰ ਹਰਜੋਤ ਸਿੰਘ ਜੀ ਰੌਲਾ ਪੈ ਰਿਹਾ ਆ ਨਵਾਂ, ਵੀ ਕਹਿੰਦੇ ਹੁਣ ਕਿਉਂਕਿ ਉੱਥੇ ਸਟੂਡੈਂਟਸ ਆ ਉਹਨਾਂ ਦੇ ਪੱਕੇ ਹੋਣ ਦਾ ਕੋਈ ਰਾਹ ਰੂਹ ਜਿਹੜਾ ਉਹ ਨਹੀਂ ਬਣ ਰਿਹਾ। ਕਹਿੰਦੇ ਵੀ ਹੁਣ ਐਕਸਟੋਰਸ਼ਨ ਕਰਾਉਣ ਵਾਲੇ ਕਾਲਾਂ ਦੇ ਲਈ ਜਾਂ ਕ੍ਰਿਮੀਨਲ ਐਕਟੀਵਿਟੀਜ਼ ਦੇ ਉਹਨਾਂ ਨੂੰ ਹਜ਼ਾਰਾਂ ਹੀ ਡਾਲਰ ਜਿਹੜੇ ਉਹ ਦੇ ਰਹੇ ਆ ਵੀ ਤੁਹਾਨੂੰ ਅਸੀਂ ਹਜ਼ਾਰਾਂ ਹੀ ਡਾਲਰ ਦਿੰਨੇ ਆ ਤੇ ਤੁਸੀਂ ਸਾਡੇ ਲਈ ਜਿਹੜਾ ਇਹ ਕ੍ਰਾਈਮ ਕਮਿਟ ਜਿਹੜਾ ਉਹ ਕਰੋ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਕੈਨੇਡਾ ਦੇ ਵਿੱਚੋਂ ਉੱਭਰ ਕੇ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਜੀ ਬਿਲਕੁਲ। ਸੋ ਇੱਥੋਂ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।